ਓਏ ਬਿੱਠ ਦੀ ਟਾਸ ਕੀਤੀ ਹੁੰਦੀ ਮੇਰੀ ਉਮਰ ਬੰਬੂ ਨਾਲ ਬੇਦ ਵੰਡੀ ਹੁੰਦੀ। ਓਏ ਟ੍ਰੇਨ ਝਾੜ ਕੇ ਸਵਾਰੀਆਂ ਲਾਈਆਂ ਹੁੰਦੀਆਂ। ਘਰ ਯਾਰ ਬੇਲੀ ਆਏ ਤੇ ਤਾਸ਼ ਵਾਲੀ ਬੇਗਮ ਨੂੰ ਕਹਿੰਦੇ ਪੜਦਾ ਕਰ। अस्सलाम वालेकुम नाज़रीन जी टाइम में खुश आमदीद कैमरा फ्रेम एक्शन टेक लो जी नाज़रीन अज माश इधर देखो जरा काली ओ सी गड़ा ओ केड़ा गाना सी राज कपूर मेरा जूता है मेरा जूता है जापानी ये पतलून इंग्लिस्तान सर पे लाल टोपी रूसी फिर भी दिल है हिंदुस्तान और उन्होंने कदों कीता ये मेरा अपना भी तो है ना मरे तू चलो जी राजकुमार साहब सी हो नाज़रीन ए दोनों सके भरा ने कादे रह गए हुण नहीं सके ए दोनों सके भरा ने सामने ही बह गए थे लेकिन अज मैं तुहानू दसांगा कि भरा जदों किसी दा वढ़दे ने ना निजाम ते किदां वढ़दे ने ए बंदा सही इत्थे आउंदा सी मेरा यार सी बहुत अच्छा बंदा ए एक दिन आया इन्हें हिसाब लाया कि हो मैं इत्थे हिसाब लाउणा सही गल ठीक है जी ऐसता चले तो कट ही जाएगा सफर इन्हें नूं घर बाता आप माला साहब मेरा सीधा हो गया साडे नाल और अज मैं इहनूं जान के बुलाया रंगे हथों इहनूं फड़ाया क्योंकि ये घर दसदा सी कि मैं किते ना होर काम करदा इहनूं मैं कहा बेटा आ जा इहनूं लैदा बुलाया लैदा बाद जो दोनों ने आपस देखा इन्हें कहा भाई आप किधर मेरा चार्जर रह गया थे इत्थे वो लैणा है चार्जर लख चार्जर रह गया तेरा ਇਹਦਾ ਉਹ ਚਾਰਜਰ ਰਹਿ ਗਿਆ ਜਿਹੜਾ ਇੱਥੇ ਹੈ ਹੀ ਨਹੀਂ ਔਰ ਉਹਨੂੰ ਲੱਭਣਾ ਹੀ ਨਹੀਂ ਔਰ ਇਹਨੇ ਕਸਮ ਖਾ ਲਈ ਜਿੰਨੀ ਤੱਕ ਮੇਰਾ ਚਾਰਜਰ ਨਾ ਲੱਭਾ ਮੈਂ ਨਹੀਂ ਹੋਣੋਂ ਹਟਣਾ ਕੈਸਾ ਨੈਸ਼ ਆ ਸਮਝ ਆਈ ਇਹ ਭਰਾ ਉਹ ਨੇ ਸਮਝ ਆ ਰਹੀ ਹੈ ਜਦੋਂ ਤੁਸੀਂ ਫੋਨ ਕੀਤਾ ਨਾ ਮੈਨੂੰ ਉਦੋਂ ਇਹਦਾ ਪਤਾ ਲੱਗਾ ਹਾਂ ਘਰੋਂ ਨਿਕਲਦਾ ਸੀ ਕਹਿੰਦਾ ਮੈਂ ਸ਼ੋਅ ਤੇ ਨਹੀਂ ਚੱਲਾਂ ਜਦੋਂ ਤੁਸੀਂ ਪੈਸੇ ਘਲਾਏ ਨਾ ਜਾਇਦ ਕੈਸ਼ ਤੇ ਮੇਰਾ ਬਣਿਆ ਉੱਲਾ ਖਲਾਣਾ ਤੈਨੂੰ ਦੱਸਦਾ ਤੇ ਸਹੀ ਉਹ ਮੇਕੋ ਆਏ ਤੇ ਸਾਰੇ ਲਏ ਨੇ ਉਹ ਤਾਂ ਖੁਬਤ ਵਾਲਿਆਂ ਕੋ ਮੰਗਾਏ ਸੀ ਮੈਂ ਕਿਹਦੇ ਕੋ ਉਹ ਖੁਬਤ ਵਾਲਿਆਂ ਉੱਤੇ ਸਜਾਦ ਜਾਨੀ ਲਿਖਿਆ ਸੀ ਇਹ ਕਿਹੜਾ ਖੂਹ ਚ ਸਜਾਦ ਜਾਨੀ ਆ ਗਿਆ ਫੈਨ ਆ ਮਰੇ ਕਿਹੜਾ ਫੈਨ ਨਹੀਂ ਬਸ ਕਰ ਉਹ ਯਾਰ ਬੱਸ ਕਰਿਆ ਕਰ ਅੱਜ ਖੂਨ ਸਫੈਦ ਹੋ ਗਿਆ ਤੂੰ ਕੀਤਾ ਕੀ ਮੈਨੂੰ ਦੱਸ ਉਹ ਸਫੈਦ ਹੋ ਗਏ ਉਹ ਮੈਨੂੰ ਲੈ ਕੇ ਨਹੀਂ ਆਇਆ ਇਹਨੂੰ ਤੈਨੂੰ ਕਿੱਥੇ ਲਿਆ ਹੁੰਦਾ ਮਰੇ ਗੱਡੀ ਥੱਲੇ ਆਇਆ ਕਿਤੇ ਓਏ ਉਹ ਭਰਾ ਜੀ ਅੱਲਾ ਮਾਫੀ ਓਏ ਮੇਰੇ ਇਹ ਸਕੇ ਭਰਾ ਜੀ ਕਿਹੜੀ ਸਦੀਆਂ ਪੁਰਾਣੀ ਮਿਸਾਲ ਦੁਬਾਰਾ ਜ਼ਿੰਦਾ ਕਰਦੀ 282 ਰੁਪਏ ਲੀਟਰ ਤੇਲ ਇਹਨੂੰ ਕਿੱਥੇ ਲਿਆ ਲੈ ਤੂੰ ਤੇ ਮਾਮਾ ਤੇ ਮੋਟਰਸਾਈਕਲ ਕਿਹਦੀ ਆ ਮੇਰੇ ਟਾਇਰ ਕਾ ਠਹਿਰ ਜਾ ਜਦੋਂ ਤੂੰ ਕੱਲਾ ਆਉਣਾ ਤੂੰ 141 ਦਾ ਲੱਗਦਾ ਵੀ ਇਹਦੇ ਨਾਲ 282 ਹੋਣੇ ਓਨਾ ਹੀ ਲੱਗਣਾ ਉਹ ਭਾਰ ਵੱਧ ਜਾਂਦਾ ਜ਼ਿਆਦਾ ਲੱਗਦਾ ਨਹੀਂ ਭਾਜੀ ਉੱਤੋਂ ਸਾਰੇ ਰਸਤੇ ਨੂੰ ਪਤਾ ਕਹਿੰਦਾ ਤੂੰ ਨਾ ਬੋਲੀ ਹਾਂ ਤੂੰ ਚੁੱਪ ਕਰਨਾ ਵਾ ਤੂੰ ਜੁਗਤ ਨਾ ਸਹੀ ਨਹੀਂ ਕਰਦਾ ਤੈਨੂੰ ਮੈਂ ਦੱਸਾਂਗਾ ਉਹਨੂੰ ਸਾਰਾ ਬਹਾ ਕੇ ਵਾਪਸੀ ਤੋਂ ਕਹਿੰਦਾ ਭਾਜੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਟਾਈਮ ਆ ਲੈਂਦੇ ਹਾਲੇ ਥੋੜਾ ਮੈਂ ਹਿਸਾਬ ਲਾ ਇਹ ਗੇਮ ਪਾਉਂਦਾ ਇਹਨਾਂ ਨਾਲ ਓਏ ਖੂਨ ਸਫੈਦ ਤੇ ਮੂੰਹ ਕਾਲੇ ਹੋ ਗਏ ਯਾਰ ਵੇਖੋ ਤੋਬਾ ਆਹ ਤੂੰ ਹੀ ਲੇਵੀਆ ਦੀ ਮਸ਼ਹੂਰੀ ਦੇਣ ਜਾਂਦਾ ਲੈ ਪਿਆ ਚੁੱਕਾ ਚਾ ਤੂੰ ਲੇਵੀਆ ਕੀ ਹੁੰਦਾ ਲੇਵੀਆ ਉਲੀਵੀਆ ਸ਼ੁਕਰੀਆ ਲੋ ਜੀ ਨਾਜ਼ਰੀਨ ਸਾਡੇ ਨਾਲ ਦੋ ਭਰਾ ਕੋਈ ਨਹੀਂ ਸਾਡੇ ਨਾਲ ਅੱਜ ਕੋਈ ਭਰਾ ਨਹੀਂ ਕੋਈ ਭਰਾ ਨਹੀਂ ਮੈਂ ਤੈਨੂੰ ਕਿਹਾ ਨਹੀਂ ਪੈਸੇ ਸਾਰੀ ਖਾ ਗਿਆ ਇਹ ਮੇਰੀ ਗੱਲ ਸੁਣ ਉਹ ਤੇਰਾ ਵੱਡਾ ਭਰਾ ਵਾ ਕੀ ਵੱਡਾ ਛੋਟਿਆਂ ਦਾ ਸ਼ਫਕਤ ਨਾਲ ਪੇਸ਼ ਆਈਦਾ ਮੈਨੂੰ ਮੇਰੀ ਗੱਲ ਸੁਣ ਲਾ ਮੇਰੀ ਗੱਲ ਇਹ ਗੱਲ ਜਾ ਰਹੀ ਆ ਵੱਡਿਆਂ ਤੱਕ ਦੇ ਅਗਰ ਉਹ ਮੁਨਾਫਕਤ ਕਰ ਰਿਹਾ ਤੇ ਉਹਦੇ ਚ ਖੂਨ ਕਿਹਦਾ ਵਾ ਸਮਝ ਆ ਰਹੀ ਓਏ ਘੱਟ ਬੇਲ ਗੱਲ ਜਾਂਦੀ ਆ ਘੱਟ ਕੀ ਕਰਨ ਕਿਉਂ ਇਹ ਉਹਦੀ ਅਕਲ ਕਿਉਂ ਪਹੁੰਚਿਆ ਕਿ ਗੱਲ ਤੇ ਘਟਾਣ ਡਿਆ ਇਹ ਮੈਨੂੰ ਇਮੋਸ਼ਨਲ ਬਲੈਕਮੇਲ ਕਰਦਾ ਹੈ ਉਹ ਤੈਨੂੰ ਇਮੋਸ਼ਨਲ ਲੱਗ ਜਾਣੇ ਮੇਰੀ ਗੱਲ ਸੁਣ ਲੈ ਇੱਕ ਮਿੰਟ ਬੇਟੇ ਇਹ ਤੈਨੂੰ ਜੋ ਵੀ ਕਰੇ ਨਾ ਤੇਰਾ ਵੱਡਾ ਭਰਾ ਵਾ ਹਾਂ ਜੀ ਇਹ ਥੋੜੀ ਹੁੰਦਾ ਭਰਜਾਈ ਗਾਲਾਂ ਕੱਢਦੀ ਮੈਨੂੰ ਬਾਹਰ ਆ ਕੇ ਨੇ ਦੱਸਿਆ ਕਹਿੰਦਾ ਇਹਦੀ ਬੇਗਮ ਇਹਨੂੰ ਗਾਲਾਂ ਕੱਢਦੀ ਉਹਦੀਆਂ ਬਣਦੀਆਂ ਨੇ ਉਹਨੂੰ ਕੱਢ ਦਿੰਦੀ ਹੈ ਤੇ ਫਿਰ ਅੱਗੋਂ ਦਾ ਭਰਾ ਵਾ ਮਰੋ ਸਾਡੀ ਫ੍ਰੈਗਨੈਂਸ ਬਹੁਤ ਆ ਤਾਂ ਕੋਈ ਮਸਲਾ ਉਹ ਮੇਰੀ ਭੈਣ ਭਾਈ ਆ ਮੈਂ ਪ੍ਰੋਗਰਾਮ ਵੇਖਦੀ ਮੇਰੀ ਭੈਣ ਹਾਂਜੀ ਬਾਜੀ ਮੇਰੀ ਗੱਲ ਸੁਣ ਲਾ ਮੈਨੂੰ ਪਤਾ ਲੱਗਾ ਵੀ ਇਹ ਜਦੋਂ ਲੇਟ ਜਾਂਦਾ ਨਾ ਤੇ ਤੂੰ ਇਹਨੂੰ ਧਵਾਈ ਕਰਦੀ ਕਸਮੇ ਨੇ ਜਿਹੜਾ ਤੇਰਾ ਨਾਂ ਪਾਇਆ ਮੈਂ ਤੈਨੂੰ ਦੱਸ ਦਿਆਂ ਭੈਣ ਮੇਰੀ ਦੱਸੋ ਉਸਤਾਦ ਜੀ ਲਾਲਾ ਬੈਦੁੱਲਾ ਕਹਿੰਦਾ ਦੱਸੋ ਲਾਲਾ ਬੈਦੁੱਲਾ ਕਹਿੰਦਾ ਵਾ ਯਾਰ ਐ ਮੇਰੀ ਗੱਲ ਸੁਣ ਇੱਥੇ ਬੈਠਾ ਫੋਨ ਜਦੋਂ ਆਉਂਦਾ ਨਾ 12-1 ਵਜੇ ਤੇਰਾ ਕਹਿੰਦਾ ਉਹ ਮਰੋ ਮੈਂ ਤੇ ਨਾਲ ਹੀ ਜੁਗਤ ਭੁੱਲ ਜਾਂਦੀ ਉੱਡ ਜਾਂਦਾ ਦਿਮਾਗ 'ਚ ਮੈਂ ਕਿਹਾ ਕੀ ਹੋਇਆ ਉਸਤਾਦ ਜੀ ਲਾਲਾ ਬੈਦੁੱਲਾ ਦਾ ਫੋਨ ਆ ਗਿਆ ਇਹਨੇ ਤੇਰਾ ਨਾਂ ਪਾਇਆ ਹੀ ਕਸਮ ਭੈਣੇ ਦੂਸਰੀ ਗੱਲ ਇਹ ਮੈਂ ਕਹਿ ਰਿਹਾ ਥੋੜੀ ਜਿਹੀ ਰਿਕਵੈਸਟ ਆ ਤੇਰੀ ਮਿਹਰਬਾਨੀ ਹੈ ਇੱਕ ਤੇ ਇੱਥੇ ਅਸੀਂ ਇਹਨੂੰ ਕੋਈ ਅੱਲਾ ਮਾਫੀ ਦੇਵੇ ਕੋਈ ਨਸ਼ੇ ਨਹੀਂ ਕਰਦੇ ਅਸੀਂ ਇਦਾਂ ਹੀ ਇੱਥੇ ਬੈਠੇ ਹੁੰਦੇ ਕਿਸ ਟਾਈਮ ਪ੍ਰੋਗਰਾਮ ਦਾ ਟਾਈਮ ਲੇਟ ਹੋ ਜਾਂਦਾ ਥੋੜਾ ਜਿਹਾ ਹੱਥ ਹੌਲਾ ਰੱਖ ਲਾ ਮੇਰੀ ਭੈਣ ਆਵੇ ਤੈਨੂੰ ਤੇਰੀ ਮਿਹਰਬਾਨੀ ਏਡਾ ਅੱਛਾ ਆਰਟਿਸਟ ਆ
ਔਰ ਮੈਂ ਤੁਹਾਨੂੰ ਦੱਸਦਾ, ਔਰ ਮੈਨੂੰ ਥੋੜਾ ਜਿਹਾ ਰੌਲੇ ਦਾ ਪਤਾ ਲੱਗਾ, ਮੇਰੇ ਘਰ ਵੀ ਇਹੀ ਰੌਲਾ ਸੀ ਕਿ ਇਹ ਕੰਮ ਨਹੀਂ ਸਹੀ ਹੈ, ਫਲਾਣਾ ਹੈ, ਮਰਾਸੀਆਂ ਲਾ, ਇਦਾਂ ਲਾ, ਠੀਕ ਆ। ਇਹ ਸਾਡਾ ਇਹ ਸਿਸਟਮ ਨਹੀਂ ਹੈਗਾ। ਅਸੀਂ ਕਿਸੇ ਦੀ ਨਾ ਕੋਈ ਦੇਖ ਲਓ, ਤੇਰਾ ਜ਼ਿਕਰ ਕੀਤਾ ਕਿੱਦਾਂ ਅੱਛੇ ਤਰੀਕੇ ਨਾਲ ਕੀਤਾ, ਭੈਣ ਕਹਿ ਕੇ ਤਾਂ ਇਹ ਨਹੀਂ ਅਸੀਂ ਗੱਲ ਕਰਨੀ। ਤੇ ਇਹ ਫੈਮਲੀਆਂ ਦਾ ਮਾਹੌਲ ਆ। ਅੱਛਾ ਹੁਣ ਇੱਥੋਂ ਤੂੰ ਕਵੇਂ ਵੀ ਆਹ ਮਰਾਸੀਆਂ ਵਾਲਾ ਕੰਮ, ਘਰ ਜਾ ਕੇ ਰੋਟੀ ਖਾ ਕੇ ਬਾਹਰ ਥੜੇ ਤੇ 4 ਜਣੇ ਬਹਿ ਕੇ ਉੱਥੇ ਕਿਹੜਾ ਇੱਕ ਦੂਜੇ ਨੂੰ ਸੂਰਤਾਂ ਸੁਣਾਉਂਦੇ ਆ? ਇਹੀ ਕੁਛ ਮੇਰੀ ਭੈਣ ਉੱਥੇ ਕਰਦੇ ਆ ਤਾਂ ਜੀ ਮੇਰੀ ਇੱਥੇ ਕਰਨ ਦੇ ਆ, ਜਰਾ 4 ਜਣੇ ਵੱਧ ਦੇਖ ਲਾਂਗੇ। ਇਹ ਫਰਕ ਆ। ਅਸੀਂ ਕੋਈ ਫਰਕ ਨਹੀਂ। ਮੇਰੀ ਫੈਮਿਲੀ ਹਾਲੇ ਤੱਕ ਮੇਰੇ ਅਗੇਂਸਟ ਆ। ਉਹ ਸਾਰੇ ਕਹਿੰਦੇ ਸਿਆਸੀ ਫੈਮਿਲੀ ਗੱਲੋਂ ਨਹੀਂ ਕਿਹੜੀ ਠਹਿਰ ਜਾ, ਕਿਹੜੀ ਸਾਡੀ ਸਿਆਸੀ ਫੈਮਿਲੀ, ਉਹ ਕਹਿੰਦੇ ਜੀ ਤੂੰ ਇਹ ਕੰਮ ਛੱਡ ਦੇ। ਮੈਂ ਸਿਰਫ ਵੇਖਿਆ, ਮੈਂ ਕਿਹਾ ਯਾਰ ਤੇਰੀ ਕਦੀ ਚੀਮਾ ਫੈਮਿਲੀ ਹੁੰਦੀ ਆ, ਸਿਆਸੀ ਚੀਮੇ, ਤੇਰੀ ਡਾਕਟਰ ਫੈਮਿਲੀ ਹੁੰਦੀ ਆ। ਅੱਛਾ ਚੀਮੇ ਜਿਹੜੇ ਅੰਗਰੇਜ਼ ਹੁੰਦੇ ਆ ਉਹ ਸਿਆਸਤ ਚਾਹੁੰਦੇ ਹੀ ਨਹੀਂ, ਕਦੀ ਡਾਕਟਰ ਫੈਮਿਲੀ ਆ, ਕਦੀ ਤੇਰੇ ਵੱਡੇ ਜੰਗਾਂ ਲੜਦੇ ਰਹੇ ਆ। ਉਸਤਾਦ ਜੀ ਜਿਹੜੇ ਮੁਕਾਰਮੇ ਹੋਏ ਹੁਣ ਨਾ ਦਸੀਏ। ਬੱਸਾਂ ਥੱਲੇ ਉਹ ਹਕੀਮਾਂ ਦੇ ਕਾਰਡ ਵੰਡਦੇ ਆ ਤੁਸੀਂ ਤੇ 86 ਪਾਰਟੀ ਬਸ ਕਰਦੇ ਆ ਕਰ ਯਾਰ। ਉਹ ਜਿਹੜੇ ਦੁਬਈ ਵੀ ਥੱਲੇ ਪਏ ਹੁੰਦੇ ਕਿੰਨੇ ਉਬਲੇ ਆਂਡਿਆਂ ਲੈਣ ਵਿੱਚ ਬਹਿਸ ਕਰਦਾ। ਉਹ ਬਸ ਕਰਦੇ ਆਪਾਂ ਕਿਹੜਾ ਦੀਦੀ ਮਿੱਤਰ ਆ, ਬਸ ਕਰ ਇਹਨਾਂ ਦੀ ਸੁਣ ਲੈ ਆ ਭਰਾ ਯਾਰ ਇਹ ਠੀਕ ਆ। ਉਹਨੇ ਚੀਮਾ ਕਹਾ ਤੇ ਤੂੰ ਕੀ ਤੂੰ ਕੀ ਵਿਆਹ ਸੀਗਾ, ਸ਼ੇਰਵਾਨੀ ਪਈ ਤੇ ਮੋਢੇ ਤੇ ਤੋਤਾ ਪਾ ਕੇ ਥੋਰਿਆਂ ਤੇ ਜਾਂਦੇ ਆ। ਉਹ ਫਟੇ ਮੂੰਹ ਤੇਰਾ ਵਿਆਹ ਵਾ, ਅੱਜ ਤੂੰ ਇੱਥੇ ਤੋਤਾ ਆਪਣੇ ਆਪ ਲੱਖ ਲਾ ਰਿਹਾ ਤਾਂ ਤੋਤਾ ਮਤਲਬ ਕੀ ਸ਼ੇਰਵਾਨੀ ਪਾਈਦੇ ਤੇ ਤੋਤਾ ਪਾਇਆ। ਹਾਲਾਤ ਮਾੜੇ ਸੀਗੇ। ਮੁਗਲ ਕਹਿ ਰਿਹਾ ਆਪਣੇ ਆਪ ਨੂੰ, ਹਾਲਾਤ ਮਾੜੇ ਸੀ। ਮੈਂ ਕਿਹਾ ਚੱਲ ਚੋਰੀਆਂ ਸ਼ੁਰੂ ਕਰ ਦਈਏ। ਇਹਨੂੰ ਜਨਾਬ ਬੰਦੂਕ ਦਿੱਤੀ ਆ, ਬੈਂਕ 'ਚ ਵੜੇ ਆ ਤੇ ਅਸੀਂ ਸਾਰਿਆਂ ਨੂੰ ਮੈਨੇਜਰਾਂ ਨੂੰ ਤੱਕਿਆ, ਇਹਨੇ ਇਕੱਲੇ ਨੇ ਏਸੀ ਨੂੰ ਤੱਕਿਆ ਆ। ਏਸੀ ਨੂੰ? ਹਾਂ, ਕਿਹੜਾ ਮੁਗਲ ਮੈਨੂੰ ਦੱਸ ਦੂੰ। ਉੱਥੋਂ ਸਾਬਤ ਕਰਾਤਾ ਖਾਨ ਸਾਹਿਬ ਆ। ਅੱਛੇ ਨੇ ਏਸੀਐਲ ਪਸੋ ਏਸੀਐਲ ਕੀਤਾ, ਕਹਿੰਦਾ ਤੁਸੀਂ ਆਪਣੇ ਤੁਸੀਂ ਇਹਨਾਂ ਨੇ ਹਿੱਲਣ ਦੇਣਾ, ਮੈਨੂੰ ਨਹੀਂ ਚੱਲਣ ਦੇਣਾ। ਓ ਯਾਰ ਏਸੀ ਨੂੰ ਕੀ ਕਰਨਾ ਜੀ, ਲੱਖ ਲਾ ਲੈ ਤੇਰੇ। ਇੰਨੇ ਰੁਪਏ ਮੈਂ ਇਕੱਠੇ ਕਰ ਰਿਹਾ, ਤੂੰ ਕਹਿੰਦਾ ਏਸੀ ਤੱਕ ਖਲੋਤਾ। ਉੱਥੇ ਨੂੰ ਖੜੇ ਹੋਏ ਇਹਦੇ ਅੰਦਰ ਵੜਦੇ ਆ। ਤੇਰਾ ਹਿੱਸਾ ਲੇਟ ਹੋ ਜਾਣੀ। ਮੈਂ ਹਿੱਸਾ ਕਦਾ ਅੱਗੇ ਕਿਹੜਾ ਤੂੰ ਟਾਈਮ ਨਾਲ ਬਚਾਇਆ ਵਾ ਮੇਰੇ। ਤੈਨੂੰ ਜੋ ਮੈਂ ਪੈਸੇ ਭੇਜੇ ਦੇ, ਤੂੰ ਐਡਾ ਇਮਾਨਦਾਰ ਵੀ ਤੂੰ ਸਾਰਿਆਂ ਨੂੰ ਦੇਤੇ। ਮੈਨੂੰ ਕਹਿੰਦਾ ਮੈਂ 3 ਸ਼ੋਅ ਕੀਤੇ, ਤੂੰ ਗਿਆ ਮੇਰੇ ਨਾਲ ਯਾਰ। ਮੈਂ ਕਿ ਜਦੋਂ ਮੈਂ ਆਇਆ ਨਹੀਂ ਤੇ ਮੈਂ ਫਿਰ ਕਾਤੋਂ ਰੱਖਦਾ ਤੈਨੂੰ ਬੜਾ ਕਪਲ ਸ਼ਰਮਾ ਮਿਸ ਕਾਲਾ ਮਾਰਨ ਦਿਆ ਹਨਾ। ਬੜੀ ਗੱਲ ਆ। ਮੈਨੂੰ ਆਗਾ ਮਾਜੇ ਤੇਰਾ ਪੁੱਛਣ ਦਿਆ ਹਨਾ। ਕਪਲ ਸ਼ਰਮਾ ਮਿਸ ਕਾਲਾ ਮਾਰਨ ਨਾਲ ਬੈਗ ਲੱਡੋ ਖੇਡੀ ਜਾ ਕੇ। ਯਾਰ ਗੱਲਾਂ ਐ ਨਾ ਕਰੋ ਤੁਸੀਂ ਯਾਰ। ਕਪਲ ਸ਼ਰਮਾ ਤੋਂ ਬਾਅਦ ਡਾਇਰੈਕਟ ਕਿੱਥੇ ਡਿੱਗਣ ਦੇ ਭਾਈ? ਕਪਲ ਸ਼ਰਮਾ ਤੇ ਗੱਲ ਕਰ। ਹਾਂ ਕਪਲ। ਅੱਛਾ ਕਬੂਤਰਾਂ ਦਾ ਸ਼ੌਕੀਨ ਸੀ, ਉਹ ਤੇ ਬੈਂਕ 'ਚ ਲੱਗ ਗਿਆ ਤੇ ਉਹ ਜਿਹੜੀ ਬੈਂਕ ਦੇ ਸ਼ੀਸ਼ਾ ਉੱਤੇ ਇੱਕ ਜਾਲੀ ਲਵਾਈ ਜਾਂਦੀ। ਉਹ ਫਿਟਾ ਨੂੰ ਤੇਰਾ ਅੱਛਾ ਨਹੀਂ ਇਦਾਂ ਮੇਰੀ ਇਹ ਕਿਹੜੀ ਗੱਲ ਆ ਯਾਰ? ਨਹੀਂ ਇਹ ਖੱਪ ਪਾਉਣ ਦੇ ਨਾਲ ਨਹੀਂ ਬੰਦਾ ਨਾ ਸੱਚਾ ਹੁੰਦਾ ਨਾ ਅੱਛਾ ਹੁੰਦਾ। ਮੇਰੀ ਗੱਲ ਕਬੂਤਰਾਂ ਦਾ ਇਹਨੂੰ ਵੀ ਸ਼ੌਕ ਸੀ। ਕਬੂਤਰਾਂ ਦਾ ਸ਼ੌਕ ਸੀਗਾ ਤੇ ਬਾਰਿਸ਼ ਪੈਂਦੀ ਤੇ ਕਬੂਤਰਾਂ ਵਾਲੀ ਛਤਰੀ ਲੈ ਕੇ ਚਲੇ ਗਿਆ, ਸਾਰਾ ਭਿੱਜ ਗਿਆ। ਚਲੋ ਠੀਕ ਹੋ ਗਿਆ। ਲੱਖ ਲਾਨਤ ਤੇਰੇ ਤੇ। ਬਾਕੀ ਵੀ ਦੰਦੇ ਕਰ ਮੈਡੀਕਲ ਸਟੋਰ ਬਣਾ ਲਿਆ ਚੱਲ ਆ ਕੋਈ ਗੱਲ ਕੋਈ ਨਹੀਂ, ਫੇਕ ਹੀ ਆ। ਅੱਛਾ ਮੈਡੀਕਲ ਸਟੋਰ ਬਣਾਇਆ ਵਾ ਉਸਤਾਦ ਜੀ। ਅੱਛਾ ਜੀ। ਇੱਧਰ ਚਾਮੀਆਂ ਤੇਰਾ ਜੀ ਬਿਸਮਿਲ੍ਲਾ। ਮੈਡੀਕਲ ਸਟੋਰ ਬਣਾਇਆ ਵਾ ਤੇ ਬੜਾ ਸੋਹਣਾ ਖਰਚਾ ਕੀਤਾ ਉਹਦੇ ਤੇ। 2-3 ਲੱਖ ਰੁਪਇਆ ਲਾ ਕੇ ਤੇ ਬਾਹਰ ਸਾਈਕਲ ਵਾਲੀਆਂ ਟੂਪਾਂ ਟੰਗੀਆਂ। ਉਹ ਯਾਰ ਪੈਂਚਰੀ ਪੁਣੇ ਤੋਂ ਨਿਕਲ ਬਾਹਰ ਕੀ ਹੋ ਗਿਆ ਤੈਨੂੰ? ਪੁਣੇ ਤੋਂ ਪੈਂਚਰੀ ਪੁਣੀ ਇਹਨੇ ਫਾਰਮੈਸੀ ਪਾਲੀ ਤੇ ਨਾਲ ਫੱਕ ਰੱਖ ਲਈ। ਦੋਵੇਂ ਰਲ ਗਏ ਇੱਕੋ ਰੰਗ ਦੇ। ਲਓ ਜੀ ਨਾਜ਼ਰੀਨ ਗੱਲ ਸੁਣ ਲਓ। ਤੁਸੀਂ ਸਾਡੇ ਨਾਲ ਇੱਕ ਮੇਰਾ ਭਰਾ ਬੈਠਾ, ਤੁਸੀਂ ਉਦੋਂ ਦੇ ਸੋਚਦੇ ਹੋਵੋਗੇ ਯਾਰ ਤਾਰਫ ਨਹੀਂ ਕਰਾ ਰਹੇ। ਉਹ ਵੀ ਸੋਚਦਾ ਹੈਗਾ ਕਿ ਯਾਰ ਹੈ, ਲੇਕਿਨ ਮੈਂ ਇਹੀ ਇੱਕ ਤਰੀਕਾ ਹੁੰਦਾ ਨਾ ਤਵੱਜੋ। ਅਗਰ ਮੈਂ ਉਹਦੇ ਹੀ ਤਾਰਫ ਕਰਾਂਦਾ ਤੁਸੀਂ ਈਜ਼ੀ ਹੋ ਜਾਣਾ ਸੀ। ਹੁਣ ਤੁਸੀਂ ਸੋਚਦੇ ਹੋਵੋਗੇ ਯਾਰ ਇਹ ਕੌਣ ਆ, ਐਸ ਤੋਂ ਮੈਂ ਲੇਟ ਕਰ ਰਿਹਾ ਸੀ। ਖਲੋ ਹੋਰ ਕਰ ਲਓ ਥੋੜਾ ਜਿਹਾ, ਹੋਰ ਕਰ ਲਓ ਥੋੜੀ ਹੋਰ ਵੈਲਿਊ ਵਧਾ ਲਈਏ। ਇਹ ਵੈਲਿਊ ਉਹਨਾਂ ਨੇ ਐਂਡ ਤੇ ਨਾ ਉਹ ਸਾਰੇ ਥੱਲੇ ਕਮੈਂਟਸ ਕਰ ਦੇਣ ਕਿ ਭਾਜੀ ਜੇ ਇਹਨੇ ਬੋਲਣਾ ਨਹੀਂ ਹੁੰਦਾ ਇਹਨੂੰ ਭਾਇਆ ਕਿਉਂ? ਠੀਕ ਹੈ ਐਂਡ ਤੇ ਅਗਲੀ ਵਾਰੀ ਆਵੇ ਤੇ ਲੋਕੀ ਉਹ ਆ ਗਏ ਚੁੱਪ ਰਹਿਣ ਵਾਲਾ ਭਾਈ। ਲਓ ਜੀ ਆ ਮੇਰਾ ਵੀਰ ਆ ਸ਼ਾਹਦ ਭਾਜੀ। ਪੂਰਾ ਨਾਮ ਦੱਸੋ ਆਪਣਾ ਮੁਕੰਮਲ। ਸ਼ਾਹਿਦ ਸਲੀਮ। ਸ਼ਾਹਿਦ ਸਲੀਮ ਇਹਦਾ ਨਾਮ ਆ। ਮੇਰੇ ਵਾਲਾ ਸਾਹਿਬ ਦਾ ਨਾਮ ਸਲੀਮ ਸੀ। ਮੇਰੇ ਵਾਲਾ ਸਾਹਿਬ ਦਾ ਨਾਮ ਸਲੀਮ ਸੀ। ਠੀਕ ਆ ਜੀ। ਇਹਦਾ ਨਾਮ ਸ਼ਾਹਦ ਆ ਤੇ ਬਹੁਤ ਅੱਛਾ ਸਿੰਗਰ ਹੈ। ਤੇ ਤੁਹਾਨੂੰ ਪਤਾ ਵਾ, ਮੇਰੀ ਗੱਲ ਸੁਣ ਲਓ ਐਵੇਂ ਨਾ, ਉਹ ਇੱਕ ਮੈਨੂੰ ਪਤਾ ਕਿੱਦਾਂ ਇਹਨਾਂ ਦੇ ਮੂੰਹ ਪਤਾ ਕਿੱਦਾਂ ਬਣਦੇ ਹੋਣੇ ਜਦੋਂ ਮੈਂ ਕਹਿੰਦਾ ਨਾ ਬਹੁਤ ਅੱਛਾ ਸਿੰਗਰ। ਉਹ ਲਓ ਫੇਰ ਗਾਣੇ ਵਾਲਾ ਲੈ ਇਹ ਇਦਾਂ ਕਰਦੇ ਹੋਣੇ। ਸਹੀ ਗੱਲ। ਲੇਕਿਨ ਗੱਲ ਇਹ ਆ ਭਾਜੀ, ਦੇਖੋ ਮੈਂ ਤੁਹਾਡੀਆਂ ਕਿੰਨੀਆਂ ਬਰਦਾਸ਼ਤ ਕਰਦਾ ਨਾ। ਇੱਕ ਸਾਡੀ ਮਨ ਅਸੀਂ ਮੰਨੀਆਂ ਨੇ ਲੱਖ। ਹਾਂ ਮੈਂ ਤੁਹਾਡੀਆਂ ਇੰਨੀਆਂ ਬਰਦਾਸ਼ਤ ਕਰਦਾ ਤੇ ਤੁਸੀਂ ਹਲ ਥੱਲੇ ਫਰੀ ਨੂੰ ਗਾਲਾਂ ਵੀ ਕੱਢਦੇ ਹੋ। ਤੁਸੀਂ ਇਹਨੂੰ ਕਹਿੰਦੇ ਪਤਾ ਨਹੀਂ ਕੀ ਕਹਿੰਦੇ, ਮੈਂ ਫੇਰ ਵੀ ਇਗਨੋਰ ਕਰ ਜਾਂਦਾ। ਲੇਕਿਨ ਭਾਜੀ ਗਾਣਾ ਮੇਰੇ ਸੁਰ ਮੇਰੇ ਨਸ ਚ ਔਰ ਨਸ ਕੇ ਆਉਂਦਾ ਉਧਰ ਨੂੰ। ਠੀਕ ਆ ਜੀ। ਇਹ ਮੇਰਾ ਉਸ ਦੌਰ ਦਾ ਮੇਰਾ ਭਰਾ ਵਾ ਜਦੋਂ ਅਸੀਂ ਇਕੱਠੇ ਰਫੀ ਸਾਹਿਬ ਨੂੰ ਗਾਈਦਾ ਸੀ, ਕਿਸ਼ੋਰ ਸਾਹਿਬ ਨੂੰ ਗਾਈਦਾ ਸੀ। ਫਿਰ ਬਸ ਜ਼ਰਾ ਥੋੜਾ ਜਿਹਾ ਮੈਂ ਵੀ ਸਟਰਗਲ ਚ ਲੱਗ ਗਿਆ। ਇਹ ਵੀ ਘਰ ਕਬੀਲਦਾਰੀ ਚ ਪੈ ਗਿਆ।
ਹੁਣ ਇਹਨੂੰ ਮੈਂ ਕਿਹਾ ਵੀ ਆ ਜਾ, ਤੇ ਬੇਸਿਕਲੀ ਜਿਹੜਾ ਅਸੀਂ ਜਾਨੀ ਕੀ ਚਾਹ ਵਾਲਾ ਸ਼ੋਅ ਨਹੀਂ ਸਾਡਾ 41 42 ਵਾਲਾ, ਉਹਦਾ ਅਸੀਂ ਸੈੱਟ ਚੇਂਜ ਕਰ ਦਿੱਤਾ ਥੋੜਾ ਜਿਹਾ। ਓਏ ਫੁੱਲੀ ਚੇਂਜ। ਉਹ ਵੀ ਇੱਕ ਕਰੈਕਟਰ ਦੀ ਇੱਕ ਗੱਲ ਦੀ ਵਜ੍ਹਾ ਤੋਂ ਮੈਂ ਚੇਂਜ ਕਰ ਦਿੱਤਾ ਬਸ। ਹਾਂ, ਕਿਉਂਕਿ ਮੈਂ ਇੱਕ ਮੇਰਾ ਬੜਾ ਅੱਛਾ ਦੋਸਤ, ਪਿਆਰਾ ਦੋਸਤ ਸਿੰਗਰ ਹੈ ਫੈਸਲਾਬਾਦ 'ਚ। ਮੈਂ ਇੱਕ ਬੰਦੇ ਨੂੰ ਕਿਹਾ ਯਾਰ, ਉਹਨੂੰ ਕਹਿ ਕੇ ਉਹ ਕਹਿੰਦਾ ਕਿ ਆ ਮੇਰੇ ਸ਼ੋਅ 'ਚ ਗਾ। ਉਹਨੇ ਕਿਹਾ ਯਾਰ ਮੈਂ ਵੇਖਿਆ ਸੀ ਸ਼ੋਅ ਤੇ ਉਹ ਕੋਈ ਸਟੈਂਡਰਡ ਲੈਵਲ ਨਹੀਂ ਲੱਗਾ, ਜਿੱਦਾਂ ਬੰਦੇ ਪੈਂਦੇ ਨੇ, ਉਹ ਮੇਰਾ ਨਹੀਂ ਹੈਗਾ। ਮੈਂ ਕਿਹਾ ਚੱਲ ਹੁਣ ਮੈਂ ਸਟੈਂਡਰਡ ਲੈਵਲ ਬਣਾਉਣਾ ਵਾ, ਫਿਰ ਉਹਨੂੰ ਮੈਂ ਨਹੀਂ ਬੁਲਾਉਣਾ। ਕਿਆ ਬਣਦਾ ਵੀ ਇਹੀ। ਹਾਂ, ਤੇ ਗੱਲ, ਹਾਂ ਲੇਕਿਨ ਗੱਲ ਸਟੈਂਡਰਡ ਲੈਵਲ ਦੀ ਨਾਜ਼ਰੀਨ ਕਿਹੜੀ ਗੱਲ ਹੁੰਦੀ ਆ। ਆਰਟਿਸਟ ਜਿਹੜਾ ਹੁੰਦਾ, ਜਿਹੜਾ ਸੱਚੀ ਮੁੱਚੀ ਵਾਲਾ ਆਰਟਰ, ਰਫੀ ਸਾਹਿਬ ਨੂੰ, ਇੱਕ ਫਕੀਰ ਨੂੰ ਰਫੀ ਸਾਹਿਬ 100 ਰੁਪਈਆ ਦੇਣ ਲੱਗੇ, ਉੱਤਰ ਕੇ ਨਾ ਕਿਤੇ ਸਟੂਡੀਓ 'ਚੋਂ 100 ਰੁਪਈਆ ਦੇਣ ਲੱਗੇ। ਉਹਨੇ ਕਿਹਾ ਨਹੀਂ 100 ਰੁਪਏ ਦੇ ਲੱਗੇ, ਸੌਰੀ, ਰਫੀ ਸਾਹਿਬ ਸਾਰਿਆਂ ਨੂੰ ਪੈਸੇ ਦੇ ਰਹੇ ਨੇ, नहीं कुछ थोड़े थोड़े बहुत। एक फकीर ने कहा रफ़ी साहब मुझे पैसे नहीं चाहिए, मुझे एक गाना सुना दे। रफ़ी साहब ने उस फकीर ने उठा के अपनी गड्डी च लै गए, क्योंकि उत्थे खड़े भी नहीं सी अच्छा लग रहा, गड्डी च तुर नहीं सी, 2 रुपये मूँह, गड्डी च ड्राइविंग वाली सीट पर आप बैठ के नाल दी सीट तो उस फकीर ने बिठाया। दुनिया के रखवाले उन्हें गाना या उन्हें कोई खिलौना इस तरह का फरमाइश की, रफ़ी साहब ने पूरा गाना गड्डी च पा के सुनाया, उन्होंने कल्ले 100 रुपया दिता ਤੇ ਫਿਰ ਉਹਨੂੰ ਉਹਨੂੰ ਕਿਹਾ ਵੀ ਜਾ ਰਫੀ ਸਾਹਿਬ ਨੇ, ਠੀਕ ਹੈ ਨਾ, ਨਾਲ ਸਾਡੀ ਬਰਾਦਰੀ ਹੋ ਫੇਰ। ਹਾਂ ਬਰਾਦਰੀ। ਉਹ ਨਾਲੇ ਤੂੰ ਹੁਣੇ ਬਾਜਵਾ ਕਹਿਣ ਡਿਆ ਸੀ ਉਹ ਅਸੀਂ ਰਾਜੇ ਨਾਈ ਆ। ਰਾਜੇ ਨਾਈ ਕਿਹੜੀ ਬਰਾਦਰੀ ਹੁੰਦੀ? ਉਹ ਯਾਰ ਓਏ ਮੈਂ ਖੋਖਰ ਦੱਸਿਆ ਇੱਥੇ ਭਾਈ ਨੇ ਰਾਜੇ ਨੂੰ ਕਿਹੜਾ ਚਾਰ ਭਾਈਆਂ ਖੋਖਰ ਨਿਆਜ਼ ਬੇਗ ਠਹਿਰ ਕੀ ਆ ਤੂੰ ਯਾਰ। ਉਹ ਮਰੇ ਅਕਲ ਵਾਲਾ ਧੋਬੀ ਬੇਕਲਾ ਕਸਾਈ, ਸਬਰ ਵਾਲਾ ਕੁੱਤਾ ਵੇ ਸਬਰ ਵਾਲਾ। ਓਏ ਓਏ ਆਪਣੇ ਵਾਲ ਜਾਨ ਦਈਆਂ ਮਰੇ ਕਿੰਨਾ ਅੰਨਾ ਹੋ ਗਿਆ ਤੂੰ, ਲੱਖ ਲਾਵੇਂ ਤੀ। ਕੋਈ ਆਪਣਾ ਨਹੀਂ, ਜਦੋਂ ਤਾਂ ਤੂੰ ਆ ਕੰਮ ਕੀਤਾ ਕੋਈ ਆਪਣਾ ਨਹੀਂ। ਉਹ ਛਾਣ ਦੇ ਚੱਕਰਾਂ ਚ ਬੇਟਾ ਉਹ ਲੈ ਕੇ ਆਇਆ ਤੈਨੂੰ, ਸਭ ਤੋਂ ਪਹਿਲੇ ਉਹ ਹੁੰਦਾ ਸੀ। ਹਾਂ ਉਹ ਇੱਥੇ ਹੁੰਦਾ, ਤੂੰ ਉਹਨੂੰ ਫਰਕ ਕਰਾਤਾ। ਕਿਦੋਂ ਹੁੰਦਾ ਸੀ ਜੀ? ਮੈਂ ਕਹਾਂ ਯਾਰ ਏਡਾ ਅੱਛਾ ਗੱਲ ਕਰਦਾ ਸੀ, ਸ਼ੋਅ 'ਚ ਬੋਲਦਾ ਕਰ, ਮੈਨੂੰ ਤਾਂ ਹੁਣ ਪਤਾ ਲੱਗਾ ਫਿਰ ਸਾਰੇ ਰਸਤੇ ਤੂੰ ਉਹਦੀ ਜ਼ੁਬਾਨ ਬੰਦੀ ਕਰਦਾ ਹੁੰਦਾ ਸਾਂ ਵੀ ਓਏ ਉੱਥੇ ਬੋਲੀ ਨਾ, ਭਾਜੀ ਗੁੱਸਾ ਕਰਦਾ। ਕਰੋਨਾ ਚ ਮੈਂ ਤੇ ਮਿੱਠਾ ਕੰਮ ਕਰਦੇ ਨੇ ਸਥਾਨ ਪੁੱਛ, ਜਦੋਂ ਮੈਂ ਪਹਿਲੀ ਵਾਰੀ ਹੁੰਦਾ। ਭਰਜਾਈਆਂ ਦੇ ਜ਼ੁਲਮ ਨੇ ਵਿਚਾਰੇ ਨੂੰ ਬੰਦ ਕਰ। ਭਰਾਵਾਂ ਦੇ ਖੂਨ ਦੇਖ ਕੈਸੇ ਆਫ ਵਾਈਟ ਹੋ ਯਾਰ ਚਲੋ ਉਹ ਤੇ ਠੀਕ ਹੈ, ਲੇਕਿਨ ਉਹਦੇ ਨਾਲ ਜਿਹੜਾ ਜਾਨਵਰਾਂ ਵਾਲਾ ਸਲੂਕ ਆ, ਘਰ ਪਿਆਲੇ ਚ ਦੁੱਧ ਦੇਣਾ, ਟੁੱਟੇ ਚ ਇਦਾਂ ਰੋਟੀ ਸੁੱਟਣੀ, ਇਹ ਜ਼ੁਲਮ ਆ। ਤੈਨੂੰ ਕਾਲੂ ਬਦਲਣਾ ਪਏਗਾ ਆਪਣੀ ਆਪਣਾ। ਟੀਮ ਆ। ਅੱਛਾ ਜੀ, ਠੀਕ ਹੈ ਜੀ। ਤੇ ਸ਼ਾਹ ਸਾਹਿਬ ਸਾਡੇ ਨਾਲ ਨੇ। ਸ਼ਾਹ ਸਾਹਿਬ ਕੀ ਹਾਲ ਚਾਲ ਹੈ? ਅਲਹਮਦੁਲਿਲਾ ਸਰ, ਸ਼ਾਹ ਸਾਹਿਬ ਬਹੁਤ ਅੱਛੇ। ਭਾਈ ਸਿੱਧੀ ਮੈਂ ਗੱਲ ਦੱਸਾਂ, ਸੱਚੀ ਮੁੱਚੀ ਇਹਨੂੰ ਸੁਣੇ ਨੂੰ ਮੈਨੂੰ ਕੋਈ 7-8 ਸਾਲ ਹੋ ਗਏ ਨੇ। ਉਸ 7-8 ਸਾਲ 'ਚ ਇਹਨੇ ਆਪਣੀ ਆਵਾਜ਼ ਦੀ ਹਿਫਾਜ਼ਤ ਕੀਤੀ ਹੈ ਜਾਂ ਬੇੜਾ ਗਰਕ ਕਰ ਲਿਆ, ਇਹ ਜੈਨੂਅਨ ਰੱਬ ਗਵਾਹ ਵਾ। ਮੈਂ ਵੀ ਤੁਹਾਡੇ ਨਾਲ ਹੀ ਸੁਣਨਾ ਹੈ, ਠੀਕ ਹੈ ਨਾ। ਸ਼ਾਹ ਸਾਹਿਬ ਗੱਲ ਪਤਾ ਕੀ ਆ, ਇਹ ਜਿਹੜੇ ਵੇਖਣ ਵਾਲੇ ਲੋਕ ਨੇ ਨਾ, ਇਹ ਆਡੀਅנס ਨਹੀਂ ਹੈਗੀ। ਇਹ ਆਪਾਂ ਜਦੋਂ 7 ਜਾਣੇ ਨੇ ਨਾ, ਇਹ 70,000 ਜਾਣੇ ਅਸੀਂ 7 ਨਹੀਂ ਗਏ। ਇਹ ਆਡੀਅנס ਨਹੀਂ ਹੈਗੀ, ਇਹ ਬਹੁਤ ਨਾਯਾਬ ਲੋਕ ਨੇ। ਤੁਸੀਂ ਗਾਣਾ ਸਾਨੂੰ ਸੁਣਾਉਣਾ, ਵੈਸੇ ਹੀ ਸੁਣਾ ਦਿਓ ਕਿਸੇ ਗੱਲ ਤੋਂ ਬਗੈਰ, ਵੈਸੇ ਹੀ। ਤੇ ਲੇਕਿਨ ਇਹਨਾਂ ਨੂੰ ਮੈਂ ਪ੍ਰੋਪਰ ਆਪਣਾ ਜਿਹੜਾ ਜਾਨੀ ਕੀ ਚਾਹ ਲਾਣਾ, ਉਹਦੇ ਵਿੱਚ ਬੱਟ ਸਾਹਿਬ ਦੇ ਨਾਲ। ਔਰ ਮੈਂ ਦੇਖੋ ਨਾਜ਼ਰੀਨ, ਮੈਂ ਤੁਹਾਨੂੰ ਗੱਲ ਦੱਸਾਂ, ਅੱਜ ਫੈਸਲਾਬਾਦ ਸ਼ਹਿਰ 'ਚ ਨਾ ਬਹੁਤ ਅੱਛੇ ਟੈਲੈਂਟਡ ਲੋਕ ਨੇ, ਬਹੁਤ ਅੱਛੇ, ਲੇਕਿਨ ਉਹ ਵਿਚਾਰੇ ਨਾ, ਜਾਂ ਅੱਛਾ ਟੈਲੈਂਟ ਹੋਰ ਚੀਜ਼ ਹੁੰਦੀ ਆ, ਆਪਣੀ ਮਾਰਕੀਟਿੰਗ ਕਰਨਾ ਉਹ ਇੱਕ ਹੋਰ ਟੈਲੈਂਟ ਆ। ਪ੍ਰਮੋਟਰ ਹੁੰਦਾ ਨਾ, ਪ੍ਰਮੋਟਰ ਨੂੰ ਨਾ ਗਾਣਾ ਹੁੰਦਾ, ਨਾ ਉਹਨੂੰ ਕੁਝ ਵਜਾਉਣਾ ਹੁੰਦਾ, ਨਾ ਉਹਨੂੰ ਕਾਮੇਡੀ ਕਰਨੀ ਹੁੰਦੀ, ਉਹ ਸੀਰੀਅਸ ਜਿਹਾ ਡਾਕਟਰ ਟਾਈਪ ਜਿਹਾ ਬੰਦਾ ਹੁੰਦਾ, ਲੇਕਿਨ ਮਾਰਕੀਟਿੰਗ ਉਹਨੂੰ ਹੁੰਦੀ ਹੈ। ਉਹ ਇੱਥੇ ਕਰੈਕਟਰ ਨੂੰ ਯੂਕੇ ਸੱਦਦਾ ਵਾ, ਉਥੋਂ 8 ਲੱਖ ਰੁਪਏ ਲੈ ਕੇ ਵਾਪਸੀ ਦੇ ਸੋਹਣਾ 1.5 ਲੱਖ ਰੁਪਏ ਬੱਟ ਵਰਗੇ ਨੂੰ ਫੜਾ ਕੇ ਘਰ ਭੇਜ ਦਿੰਦਾ। ਸਹੀ ਗੱਲ ਆ, ਕੰਮ ਸਾਰਾ ਬੱਟ ਨੇ ਕਰਨਾ। ਮੇਰੇ ਨਾਲ ਆਸਟ੍ਰੇਲੀਆ ਇਦਾਂ ਹੀ ਹੋਇਆ। ਆਸਟ੍ਰੇਲੀਆ ਸ਼ੋਅ ਕਰਨ ਗਿਆ ਸੀ ਜਦੋਂ, ਹਾਂ 14 ਲੱਖ ਰੁਪਏ ਚ ਡੀਲ ਹੋਈ ਹੈ ਯੂਰੋ ਚ। ਉੱਥੇ ਰੰਗ ਬਰੰਗੇ ਚੂਚੇ ਕੌਣ ਉਹ ਯੂਰੋ ਜਿਹੀ ਦੋਸਤੀ ਹੈ। ਇੱਕ ਮਿੰਟ ਠਹਿਰ, ਮਾਮੂ ਕਾਂਜਲ ਨੂੰ ਆਸਟ੍ਰੇਲੀਆ ਕਹਿੰਦਾ। ਠਹਿਰ ਜਾ। ਤੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਮੈਂ ਚਾਹ ਰਿਹਾ ਯਾਰ, ਇਹ ਨਾ ਜਿਹੜੇ ਇਸ ਤਰ੍ਹਾਂ ਦੇ ਮੇਰੇ ਭਰਾ ਨੇ, ਜਿਹੜੇ ਜਿਨ੍ਹਾਂ 'ਚ ਕੋਈ ਵੀ ਟੈਲੈਂਟ ਆ, ਚਾਹੇ ਜੁਗਤ ਦਾ, ਚਾਹੇ ਬੋਲਣ ਦਾ, ਚਾਹੇ ਢੋਲਕ ਦਾ, ਚਾਹੇ ਮਿਊਜ਼ੀਸ਼ੀਅਨ, ਚਾਹੇ ਸਿੰਗਰ, ਯਾਰ ਮੈਂ ਅਗਰ ਇਹਨਾਂ ਵਾਸਤੇ ਕਰ ਸਕਦਾ ਤਾਂ। ਦੂਜੀ ਗੱਲ ਇਹ ਹੈ ਕਿ ਮੈਂ ਜਿਹੜਾ ਸੁਰ ਨੂੰ ਪਿਆਰ ਕਰਦਾ, ਖਾਸ ਤੌਰ ਤੇ ਜਿਹੜਾ ਰਫੀ ਸਾਹਿਬ ਨੂੰ ਲਾਈਕ ਕਰਦਾ, ਉਹਦੇ ਲਈ ਤਾਂ ਮੈਂ ਕੁਛ, ਠੀਕ ਹੈ ਨਾ। ਤੇ ਸ਼ਾਹਦ ਭਾਈ ਨੂੰ ਮੈਂ ਰਿਕੁਐਸਟ ਕੀਤੀ ਹੈ, ਮੈਂ ਬੱਟ ਨੂੰ ਮੈਂ ਕਿਹਾ ਯਾਰ ਉਹਨੂੰ ਕਿਹਾ ਆ ਛੱਡ ਦੇ ਇੱਧਰ ਉੱਧਰ ਯਾਰ, ਇੱਕ ਜਗ੍ਹਾ ਤੇ ਪੰਜ। ਸ਼ਾਹ ਸਾਹਿਬ ਤੁਸੀਂ ਸਾਡਾ ਜਿਹੜਾ ਜਾਨੀ ਕੀ ਚਾਹ ਵਾਲਾ ਪ੍ਰੋਗਰਾਮ ਹੈ ਨਾ, ਉਹਦੇ 'ਚ ਦੇਖਦੇ ਹੋ ਨਾ, ਉਹਦੇ 'ਚ ਭਾਜੀ ਤੁਸੀਂ ਐਜ਼ ਏ ਸਿੰਗਰ, ਹੋਰ ਵੀ ਸਿੰਗਰ ਆਇਆ ਕਰਨਗੇ, ਲੇਕਿਨ ਤੁਸੀਂ ਸਾਡੇ ਨਾਲ ਰਹੋਗੇ। ਬਾਕੀ ਆਪਾਂ ਸਿੰਗਰ ਕੋਈ ਵੀ ਜਿਹੜਾ ਆਏ ਮੋਸਟ ਵੈਲਕਮ ਸਾਡਾ ਗੈਸਟ, ਲੇਕਿਨ ਤੁਸੀਂ ਸਾਡੇ ਨਾਲ ਰਹੋ। ਸਾਡੇ ਨਾਲ ਇੱਥੇ ਵੀ ਬਹਿ ਗਏ, ਸਾਡੇ ਨਾਲ
ਜਾਨੀ ਕੀ ਚਾਹ ਦੇ ਵਿੱਚ ਵੀ ਪੈ ਗਏ। ਔਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਨਾਜ਼ਰੀਨ, ਇਹ ਬੰਦਾ ਤੇ ਇਹ ਬੰਦਾ ਤੇ ਇੱਕ ਜਾਂ ਦੋ ਬੰਦੇ ਹੋਰ, ਇਹਨਾਂ ਦਾ ਨਾ ਮੈਂ ਇੱਕ ਗਰੁੱਪ ਬਣਾ ਦਿੰਦਾ। ਮੈਂ ਹਿਸਾਬ ਲਾਇਆ, ਅਗਰ ਤੁਹਾਡੇ ਜੋ ਕਿਸੇ ਨੇ ਮਿਊਜ਼ਿਕ ਸੁਣਨਾ ਹੋਵੇ, ਕਿਤੇ ਘਰ ਬੈਠੇ 4-5 ਦੋਸਤ ਇਕੱਠੇ ਹੋਏ, ਤੁਸੀਂ ਇਹਨਾਂ ਦਾ ਮੈਂ ਰਾਬਤਾ ਇੱਕ ਗਰੁੱਪ ਟੈਬ ਬਣਾ ਕੇ ਨਾ ਇਹਨਾਂ ਦਾ ਅਕਾਊਂਟ ਬਣਾ ਦਿਆਂਗਾ YouTube ਤੇ। ਸਹੀ। ਤੁਸੀਂ ਸਰ ਇਹਨਾਂ ਨੂੰ ਫੋਨ ਕਰੋ ਕਿ ਯਾਰ ਤੁਸੀਂ ਇੱਦਾਂ ਕਰੋ ਕਿ ਅੱਜ ਜੁਮਰਾਤ ਨੂੰ ਕੀ ਕਰ ਰਹੇ ਹੋ, ਇਤਵਾਰ ਨੂੰ ਕੀ ਕਰ ਰਹੇ ਹੋ, ਹਫਤੇ ਨੂੰ ਕੀ ਕਰ ਰਹੇ ਹੋ, ਯਾਰ ਫਲਾਂ ਜਗ੍ਹਾ ਘਰ ਆ ਜਾਓ ਤੁਸੀਂ। ਇਹ ਨਹੀਂ ਕਿ ਵੀ ਵਿਆਹ ਤੇ ਗਲੀ 'ਚ ਟੈਂਟ ਲੱਗੇ ਨੇ, ਫਟਾ ਲੱਗਾ, ਬੱਚੇ ਵੀ ਹੱਥ 'ਚ ਫੜੇ ਕਰਦੇ, ਉੱਥੇ ਭੱਟ ਸਾਹਿਬ ਲੱਗੇ ਨੇ, ਥੱਲੇ ਫਟਾ ਵੀ ਇੰਜ ਕਰੀ ਜਾ ਰਹੇ। ਨਹੀਂ ਉਹ ਨਹੀਂ, ਅੱਛੀ ਜਗ੍ਹਾ ਘਰੇਲੂ ਰੀਜ਼ਨੇਬਲ ਹਾਂਜੀ। ਗੈਟ ਟੂਗੈਦਰ ਮਾਹੌਲ ਤੁਹਾਨੂੰ ਚਾਹੀਦਾ ਹੋਵੇ ਸਰ, ਮੈਂ ਇਨਸ਼ਾਅੱਲਾ 2-4-5 ਦਿਨ 'ਚ ਨਾ ਇਹਨਾਂ ਦਾ, ਲੇਕਿਨ ਮੈਂ ਇਹਨਾਂ ਨੂੰ ਉਦੋਂ ਤੁਹਾਡੇ ਹੈਂਡਓਵਰ ਕਰਾਂਗਾ ਜਦੋਂ ਮੇਰੇ ਮੁਤਾਬਕ ਇਹ ਆਪਣੀ ਪ੍ਰੈਕਟਿਸ ਕੋ 15-20 ਦਿਨ ਮਹੀਨਾ ਗਾਣੇ ਇੱਕ ਦਫਾ ਦੁਬਾਰਾ ਗਾਣਗੇ ਇਧਰੋਂ ਉਧਰੋਂ, ਤਾਂ ਕਿ ਤੁਹਾਡੇ ਬੈਠੇ ਹੋਣ ਅੱਛੇ, ਤੁਸੀਂ 5-10 ਗਾਣੇ ਇਹਨਾਂ ਕੋ ਸੁਣੋ ਤੇ ਘਰ ਆ ਜਾਣ। ਪੈਸੇ ਦੀ ਟੈਨਸ਼ਨ ਨਹੀਂ ਲੈਣੀ ਤੁਸੀਂ, ਮੈਂ ਆਪ ਹੀ ਦੇ ਦਾਂਗਾ, ਤੁਸੀਂ ਇਹਨਾਂ ਨੂੰ ਬੁਲਾਓ। ਵਾਹ ਵਾਹ। ਤੇ ਜ਼ਾਹਰੀ ਬਾਤ ਹੈ, ਐਡਾ ਤੇ ਕੋਈ ਨਹੀਂ ਹੁੰਦਾ ਵੀ ਬੁਲਾਵੇ ਤੇ ਪੈਸੇ ਦੇਣਗੇ, ਐਡਾ ਤੇ ਨਹੀਂ ਨਾ ਵੀ। ਇੱਦਾਂ ਤਾਂ ਕੋਈ ਨਹੀਂ ਨਾ ਗੱਲ ਤਾਂ ਤੁਹਾਡੀ ਬਜਾ। ਸਾਰੇ ਟੀਮੇ ਤੇ ਨੇ ਨਾ ਹੁਣ। ਤੇ ਇਹ ਸ਼ਾਹ ਸਾਹਿਬ ਨੇ ਅੱਛਾ 5 ਲੱਖ ਰੁਪਈਆ ਆਪਣੇ ਭਰਾ ਦੇ ਵਿਆਹ ਦੇ ਇੰਜ ਕਾਪੀਆਂ ਚੁੱਕਿਆ ਧਾਰਾ ਅੱਜ ਤੱਕ ਲਾਉਂਦੇ ਆ। ਇੰਜ ਕਾਪੀਆਂ ਇੰਨਾ ਉੱਤੋਂ ਹੋਈਆਂ। ਹਾਂਜੀ, ਪਤਾ ਬਹੁਤ ਮੈਨੂੰ। ਨੱਚਿਆ ਸੀ ਭਾਈ। ਸਾਜੀ ਆਤਫ ਅਸਲਮ ਲਾਇਆ ਸੀ ਅਸੀਂ। ਆਤਫ ਅਸਲਮ ਸਾਹਿਬ ਕਹਿ ਨੂੰ ਅੱਲਾ ਨੇ ਇੱਜ਼ਤ ਦਿੱਤੀ ਯਾਰ। ਯਾਰ ਸਾਡੇ ਸਾਹਿਬ ਅਸੀਂ ਚੀਮੇ, ਉਹ ਪਤਾ ਨਹੀਂ ਕੌਣ। ਓਏ ਲਓ ਦੋਸਤ ਆ ਗਏ ਚੀਮੇ ਤੇ। ਇੱਕ ਮਿੰਟ ਠਹਿਰ ਜ਼ਰਾ। ਉਹ ਅਸੀਂ ਬੁਲਾ ਕੇ ਨਾ ਤੇ ਪਹਿਲਾਂ ਤੇ 2 ਘੰਟੇ ਸਾਨੂੰ ਵੇਟ ਕਰਾਇਆ, ਫਿਰ ਅਸੀਂ 2 ਘੰਟੇ ਕਰਾਇਆ। ਇਦਾਂ ਦੇ ਬੰਦੇ ਨੇ ਨਾ ਸਟਿੰਗ ਪੀਣ ਦੀ ਮੰਨਤ ਮੰਗੀ ਹੁੰਦੀ ਆ, ਬੇਟੇ ਉਹਨੂੰ 40 ਰੁਪਏ 50 ਰੁਪਏ ਬਸ, ਹਲਕੀ ਜੀ ਮੰਨਤ ਤੇ ਉਹਦੀ ਦੇਖ ਸੁਖੀ ਸਟਿੰਗ ਦੀ। ਮੁਰਸ਼ਿਦਾਂ ਨਾਲ ਵਾਅਦਾ ਕਰਨ ਦੇ ਹੁੰਦਾ। ਸਟ੍ਰਿੰਗ ਦੀ ਦੇਖ ਸੁਖੀ। ਹਾਂਜੀ, ਇਹਦੇ ਵਾਸਤੇ ਮਹਿੰਗੀ ਚੀਮਾ ਆਣਾ। ਕਹਿੰਦਾ ਮੁਰਸ਼ਦ ਦੁਆ ਕਰੋ ਮੈਨੂੰ ਗੱਡੀ ਮਿਲ ਜੇ, ਮੈਂ ਤੁਹਾਨੂੰ ਹਲਾਲ ਕੇਕ ਲੈ ਕੇ ਦਾਂ। ਲੈ ਮਾਰ ਵੀ ਉਹ ਕੋ ਵੱਡੀ ਸ਼ੈ ਲੈ ਕੇ ਦੇ। ਭਰਾਵਾ ਆਪਣੇ ਕਦਰਾਂ ਕਹਿੰਦਾ ਉਹ ਤੁਹਾਨੂੰ ਪੀਜ਼ਾ ਖਵਾਵਾਂ। ਕਿਹਨੂੰ ਕਹਿੰਦਾ? ਆਪਣੇ ਕਦਰਾਂ ਨੂੰ। ਚੀਮਾ ਆਣਾ ਉਹ ਵੀ ਚੀਮੇ। ਹਾਂ ਤੇ 5 ਰੁਪਏ ਵਾਲਾ ਸ਼ਾਪਰ ਜਿਹਨੂੰ ਹੁੰਦਾ ਪੀਜ਼ਾ ਟਾਫੀ, ਉਹ ਖਲਾਉਂਦੇ ਜੈਲੀ। ਬਹੁਤ ਬਰਾਂਚਾਂ ਇੱਥੇ ਨਾ ਤੇਰੇ ਪ੍ਰੋਗਰਾਮ 'ਚ ਸੁਣ ਲਿਆ ਵੀ ਲੈ ਕੇ ਜਾਣਾ ਤੇਰਾ, ਉਹਨਾਂ ਨੂੰ ਸਾਰਾ ਪਤਾ ਵਾ। ਤੂੰ ਬਾਅਦ ਦੇ ਵਿੱਚ ਤੂੰ ਮਾਫੀਆਂ ਤੇ ਮੰਗੀ। ਉਹ ਡਰਦਾ ਨਹੀਂ ਕਿਸੇ ਕੋ। ਕੌਣ? ਉਹ ਹਾਂਜੀ, ਕਹਿੰਦਾ ਮੇਰੇ ਘਰ ਡਿਜੀਟਲ ਅਲਮਾਰੀ ਹੈ। ਮੈਂ ਗਿਆ ਤੇ ਤੰਦੂਰ 'ਚ ਕੱਪੜੇ ਰੱਖੇ। ਉਹ ਡਿਜੀਟਲ ਅਲਮਾਰੀ ਕਿਹੜੀ, ਉਹ ਤੰਦੂਰ ਆ, ਮਰੇ ਰੋਟੀਆਂ ਲਾਈ ਦੀਆਂ ਉਹਦੇ 'ਚ। ਕੈਸਾ ਆ ਦੱਸ ਚਵਲੇ, ਇੰਨਾ ਤੂੰ ਚਵਲਾ ਨਹੀਂ ਪਤਾ ਲੱਗਾ। ਮੈਂ ਹੱਲੇ ਵੀ ਮੈਂ ਪਿਸਟਲ ਬਾਹਰ ਰੱਖਿਆ, ਤੈਨੂੰ ਪਤਾ ਨਾ। ਕਹਿੰਦਾ ਮੈਂ ਕੋਈ ਰੈਸਕਿਊ ਵਾਲਿਆਂ ਦੀ ਇਸਤਰੀ ਆ ਤੇ ਇਸਤਰੀ ਤੇ ਹੂਟਰ ਲਾਇਆ। ਓ ਯਾਰ ਕੀ ਮਤਲਬ, ਕਾਹਦਾ ਹੂਟਰ ਮਤਲਬ ਯਾਰ? ਰੈਸਕਿਊ ਵਾਲਿਆਂ ਦੀ ਇਸਤਰੀ। ਉਹ ਕਿਸੇ ਨੂੰ ਇੰਪ੍ਰੈਸ ਕਰਨਾ, ਕਿਸੇ ਗੱਲ ਤੋਂ ਕਰ ਯਾਰ ਫਰੀ ਤੇ ਕੀ ਚਵਲਾ ਮਾਰਦਾ ਤੂੰ? ਬਹੁਤ ਅੱਛੇ ਸਾਜੀ ਮੈਂ ਕੀਤਾ ਵਾ, ਤੁਸੀਂ ਵੀ ਉਹਨੂੰ ਯਾਰ ਕੀ ਹੂਟਰ ਲਾ ਕੇ ਕੀ। ਉਹ ਮੈਂ ਨਹੀਂ ਕੀਤਾ ਇਦਾਂ। ਮੇਰੇ ਕਿਹੜਾ ਤੂੰ ਵੇਖ ਲਈ ਇਸਤਰੀ, ਤੂੰ ਤੇ ਮੇਰੇ ਘਰ ਦਾ ਪਤਾ ਨਹੀਂ ਤੈਨੂੰ। ਲੈ ਤੇ ਅਸੀਂ ਫੈਮਿਲੀ ਐਵੇਂ ਸਿਆਸੀ ਫੈਮਿਲੀ ਨੂੰ ਤਲਕ ਆ ਜੀ। ਨਹੀਂ ਸਹੀ ਗੱਲ ਆ, ਸਹੀ ਗੱਲ ਹੈ। ਅੱਛਾ ਜੀ, ਹਾਂਜੀ ਕੀ ਸਿਆਸਤ ਨਾਲ ਤਲਕ ਤੁਹਾਡਾ? MP ਦਾ। ਓਏ ਸਿਆਸੀ ਨਹੀਂ, ਤੇਰਾ ਸਰਾਸੀ ਫੈਮਿਲੀ ਨਾਲ ਤਲਕ। 83-84 ਨਾ ਤਲਕ। ਸ਼ਾਮ ਸਿਆਸੀ ਫੈਮਿਲੀ ਨਾਲ। ਹਾਂ ਸ਼ਾਮ ਸਿਆਸੀ। ਸ਼ਾਮ ਸਿਆਸੀ। ਸ਼ਾਮ ਸਿਆਸੀ ਐਸੀ ਗੱਲ ਗੁੱਡੀ ਆ। ਹਾਂ ਸ਼ਾਮ ਸਿਆਸੀ। MP ਤਾਇਬੂ MP ਹੱਲੇ ਵੀ। ਹਾਂ ਅਕਬਰ ਨਵਾਜ਼ ਸੀਮਾ ਤਾਇਬੂ। ਐਮ ਨਾ ਅਕਬਰ ਕਿਹੜਾ ਹੁੰਦਾ? ਐਮ ਨਾ ਕਿਹੜਾ ਅਕਬਰ ਹੁੰਦਾ? 10,000 MPA ਅਕਬਰ ਨਵਾਜ਼। ਭਾਜੀ ਬੰਦਾ ਘਟਾ ਕੋਈ ਮੁੰਡਾ ਕੋ ਨੌਕਰੀ ਲਵਾਉਣਾ, ਸਾਰਾ ਕੁਝ। ਕੀ ਡਰਾਈਵਰ ਸਟਾਰਟ ਤੋਂ ਲਵਾਵਾਂਗੇ, ਬਾਅਦ ਚ ਐਸਐਚਓ ਫਾਰਸੀ ਬੋਲਣਾ ਰਿਚ ਹੁੰਦਾ। ਮੇਰੀ ਗੱਲ ਸੁਣ ਲੈ ਪਹਿਲੇ। ਓਏ ਖੁਦਾ ਦੀ, ਅੱਲਾ ਦੀ ਕਸਮ ਹੈ ਨਾਜ਼ਰੀਨ, ਅੱਲਾ ਦੀ ਕਸਮ ਹੈ। ਇਹਦੇ ਘਰ ਜਿਹੜਾ ਬਣਨ ਦਿਆ ਨਾ, ਉਹ ਬਣਨ ਤੇ ਨਹੀਂ ਦਿਆ। ਕਿਉਂ? ਓਏ ਕਦੀ ਚਾਚਾ ਗਿਆ ਕਿ ਕਹਿੰਦਾ ਆ ਗਾਰਡਰ ਮੇਰੇ ਆ, ਕਦੀ ਨਿੱਕਾ ਭਰਾ ਆ ਜਾਂਦਾ ਆਈਟਾ ਮੇਰੀਆਂ ਨੇ। ਕਸਮ ਅੱਲਾ ਦੀ ਜ਼ਾਬ ਪਿਆ ਦੀ ਜਾਨ ਉਹ ਨੂੰ। ਦੁਸ਼ਮਣੀ ਹਲ ਇਹ ਅਦਾਬ ਹੁੰਦਾ। ਸਾਨੂੰ ਤੇ ਕਹਿੰਦੇ ਆ ਲੜਾਈਏ ਦੁਪਹਿਰਾ ਕੱਟ ਜਾ, ਸਾਡੇ ਤੇ ਇਹ ਰਿਵਾਜ ਆ। ਮਕਾਨ ਬਣਾਉਂਦੇ ਆ ਸਲਾਨੀ ਵਾਲਿਆਂ ਨੂੰ ਈਮੇਲਾਂ ਕਰਨ ਦੇ। ਓ ਯਾਰ ਰੋਟੀ ਖਵਾਉਂਦੇ, ਉਹ ਮਕਾਨ ਥੋੜੀ ਬਣਾ ਕੇ ਦੇਣਾ। ਕਿਹੜੇ ਕੰਮ ਲਗਾ ਯਾਰ ਤੂੰ? ਕਿਉਂ ਸਾਨੂੰ ਵੀ ਦਲੀਲ ਕਰਾਉਂਦੇ ਆ, ਤੈਨੂੰ ਵੀ ਕਰਾਉਂਦੇ ਆ। ਯਾਰ ਅਗਲੀ ਜਗ੍ਹਾ ਬਹੁਤ ਅੱਛੀ ਕਹਿੰਦਾ ਕਹਿੰਦਾ ਤੂੰ ਉਹਨੂੰ ਡੇਰੇ ਤੇ ਲੈ ਗਿਆ ਨਾ ਮੈਂ। ਤੇਰੀ ਬਾਤ ਤੇਰਾ ਪਤਾ। ਓਏ ਡੇਰੇ ਤੇ ਨਾ ਉਹਨੂੰ ਲਜਾਈ ਮਸਾ ਸਾਰੇ ਮਲੰਗ ਬੰਦੇ ਉੱਥੇ, ਜਿਹਨੇ ਕੋ 100 ਮੰਗਿਆ ਉਹਨਾਂ ਦਾ ਗੁੱਸਾ ਕੱਢਣ ਦਿਆ। ਓਏ ਤੁਹਾਡਾ ਡੇਰਾ ਉਹ ਹੁੰਦਾ ਵਾ ਤਾਨਾ ਡੇਰੇ ਨਾ। ਹਾਂ ਤਾਨਾ ਡੇਰੇ ਨਾ। ਤੁਹਾਡਾ ਤਾਨਾ ਡੇਰੇ ਨਾ। ਕੀ ਬਾਤ। ਨਾ ਜਿਹੜੇ ਗਨਮੈਨ ਬਾਹਰ ਖਲੋਤੇ ਆ ਤੇ ਉਹ ਕੀ ਮਤਲਬ ਕਰੰਟਾਂ ਲੈ ਕੇ ਖਲੋਤੇ ਨੇ, ਕਿਹੜੇ ਪਿਸਤੌਲਾਂ ਲੈ ਕੇ। ਬੇਟੇ ਫਨ ਮੈਨ ਨੇ ਸਾਰੇ। ਗਨਮੈਨ ਤੁਹਾਡੇ ਗਨਮੈਨ ਨਹੀਂ, ਵੇਲਾ ਮੈਨ ਆ ਮੈਂ ਤੇ। ਸਮਮੈਨ ਹੁੰਦੇ ਆ। ਲੈ ਸਮ ਮੈਨ।
ਆ ਤੇਰੇ ਸਭ ਮੈਨ ਨੇ ਕੱਜਲ ਪਾਉਣ ਵਾਲਾ ਸੱਪ ਹੁੰਦਾ ਮੈਂ ਇਹ ਕਹਿਣ ਦਿਆਂ ਕਿ ਅੱਜ ਵੀ ਜਾ ਕੇ ਵੱਡੇ ਮੰਜੇ ਕਿਹੜਾ ਮੰਜਾ ਤੂੰ ਮੰਜਾ ਵੇਖ ਕੇ ਤੇਰੇ ਘਰ ਜਿੱਡਾ ਮੰਜਾ ਵਾ ਸਾਡੇ ਡੇਰੇ ਤੇ ਹਾਂਜੀ ਹਾਂਜੀ ਮਰ ਗਿਆ ਹੁਣ ਮੈਂ ਤੈਨੂੰ ਕਿਹਾ ਨਾ ਭੁੱਖ ਲੱਗੀ ਇਹਨੂੰ ਜੇ ਭੁੱਖ ਲੱਗੀ ਹੋਵੇ ਤੇ ਚਵਲਾ ਮਾਰਦਾ ਸਹੀ ਗੱਲ ਇਹਨੂੰ ਰੋਟੀ ਖਵਾਓ ਜੀ ਪੈਸਾ ਤੂੰ ਬੇਟੇ ਗਰੀਸ ਵਾਲਾ 버ਗਰ ਮੈਂ ਇਹ ਕਹਿਣ ਦਿਆਂ ਭਾਈ ਨਾ ਇਧਰ ਗੱਲ ਸੁਣੋ ਭਾਈ ਸੂਰਜ ਤੇ ਬੈਰੰਗ ਦੀ ਗੋਲੀ ਗੱਲ ਕਰ ਤੂੰ ਕਦ ਤੋਂ ਨਹੀਂ ਆ ਚੁੱਪ ਕਰ ਇੱਕ ਮਿੰਟ ਸੂਰਜ ਤੇ ਕੀ ਆ ਕੀ ਸੂਰਜ ਕੀ ਆ ਸੂਰਜ ਤੇ ਹੈ ਡੈਬਰਾ ਕਰਾਤੇ ਹੁੰਦੇ ਲੱਖ ਲਾਣਾ ਤੂੰ ਓ ਜਾ ਇਹਦੇ ਕੋ ਤਾਇਆ ਆ ਗਿਆ ਇਹਨੇ ਬੜੀ ਖਿਦਮਤ ਕੀਤੀ ਉਹਦੀ ਅੱਛਾ ਇਹ ਅੱਕ ਗਿਆ ਇਹਦੇ ਕੋ ਜੇਬ ਚ ਕੋਈ ਰੁਪਈਆ ਨਹੀਂ ਕਹਿੰਦਾ ਤਾਇਆ ਜੀ ਆਓ ਬਾਹਰ ਫਿਰਨ ਤੁਰਨ ਚਲੀਏ ਉਹ ਗਏ ਤੇ ਕਬਰਸਤਾਨ ਸਟਾਰਟ ਹੋ ਗਿਆ ਕਹਿੰਦਾ ਯਾਰ ਪਿੰਡ ਛੋਟਾ ਵਾ ਕਬਰਸਤਾਨ ਵੱਡਾ ਵਾ ਕਹਿੰਦਾ ਇੱਥੇ ਆਇਆ ਗਿਆ ਬਹੁਤ ਮਰਦਾ ਇਹਦਾ ਵੀ ਤਾਇਆ ਆਇਆ ਭਾਈ ਇਹਨੇ ਚੰਗੀ ਸੇਵਾ ਕੀਤੀ ਪੈਸੇ ਮੁੱਕ ਗਏ ਤੇ ਉਹਨੂੰ ਕਹਿੰਦਾ ਆਜੋ ਫਿਰਨ ਤੁਰਨ ਚੱਲੀਏ ਤੇ ਉਹਨੂੰ ਲਾਰੀ ਅੱਡੇ ਵੱਲ ਲੈ ਕੇ ਜਾ ਰਿਹਾ ਹਾਂ ਕੁਰਬਾਨੀ ਨੇ ਕਹਿੰਦਾ ਮੈਂ ਬਹੁਤ ਵੱਡਾ ਜਾਨਵਰ ਲੈ ਕੇ ਆਇਆ ਮੈਂ ਘਰ ਗਿਆ ਤੇ ਕਿੱਲੇ ਨਾਲ ਚੂਚਾ ਬੰਨਿਆ ਓ ਯਾਰ ਚੂਚਾ ਨਹੀਂ ਬੰਨੀ ਦਾ ਕੋਈ ਵੜਾ ਲਿਆ ਮਰੇ ਇਹ ਗੱਲ ਅੱਛੀ ਅਗਲੀ ਅੱਛੀ ਹੈ ਫੌਰਨ ਆਹਾ ਵੜਾ ਹੁੰਦਾ ਇਹ ਨਵੀਂ ਚੀਜ਼ ਹੈ ਚੀਮਾ ਮੈਂ ਤੂੰ ਵੜਾ ਲਿਆ ਪਤਾ ਲੱਗਾ ਵਾ ਚੂਚੇ ਦਾ ਟ੍ਰੈਂਡ ਕੀ ਮਤਲਬ ਓ ਯਾਰ ਮੈਂ ਨਹੀਂ ਬੰਨਿਆ ਯਾਰ ਤੈਨੂੰ ਕਿੰਨੇ ਕਿਹਾ ਚੂਚਾ ਯਾਰ ਤੂੰ ਇਦਾਂ ਤੇ ਤੂੰ ਖੱਪ ਜਾਏਗਾ ਉਹਨੇ ਬਣਾਈ ਹੀ ਜਾਣਾ ਵਾ ਓਏ ਬਿੱਠ ਦੀ ਟਾਸ ਕੀਤੀ ਹੁੰਦੀ ਮੇਰੀ ਆ ਚੀਜ਼ ਫੋਨ ਮਿਲਾ ਯਾਰ ਇਦਾਂ ਨਹੀਂ ਉਹ ਲੱਖ ਉਹ ਦੋਰ ਮੈਂ ਜਿਹੜੀ ਗੱਲ ਚੀਮੇ ਨੂੰ ਗੁੱਸਾ ਆ ਰਿਹਾ ਵਾ ਹਟ ਜਾ ਬਸ ਕਰ ਦੇ ਨਹੀਂ ਉਹ ਕਰ ਲੈ ਤੂੰ ਬਾਅਦ ਸ਼ੁਗਰ ਅੱਜ ਚਿਕਨ ਬਹੁਤ ਮਹਿੰਗਾ ਹੋ ਗਿਆ ਤੇ ਦੁਕਾਨਦਾਰਾਂ ਨੂੰ ਪੁੱਛਦਾ ਆ ਬ੍ਰੈਡ ਫਰੂ ਕਿਦੋਂ ਆਉਣਾ ਉਹ ਯਾਰ ਤੇ ਕੋਈ ਨਹੀਂ ਲੈ ਬਿਮਾਰੀ ਦਾ ਨਾ ਪਾ ਉਹਨਾਂ ਨੂੰ ਬਰਡ ਫਲੂ ਕਦੋਂ ਆਣਾ ਬਲੈਡ ਉਹ ਪਿੱਛੇ ਚੱਲੀ ਸੀ ਨਾ ਬਿਮਾਰੀ ਆਹੋ 5 ਰੁਪਏ ਕਿਲੋ ਹੋ ਗਿਆ ਸੀ ਨਹੀਂ ਲੈ ਆਉਂਦੇ ਉਹ ਤੇ ਬਥੇਰੇ ਲੱਗੇ ਸਰਾਨੀ ਵਾਲਿਆਂ ਤੋਂ ਖਾ ਲਾ ਜਾ ਕੇ ਅੱਛਾ ਤੂੰ ਚੀਮਾ ਹੋ ਕੇ ਨਾ ਤੇ ਐਵੇਂ ਉਹਦੇ ਜਵਾਬ ਦੇਣ ਤੋਂ ਵੀ ਗਿਆ ਉਹ ਭਾਈ ਨਹੀਂ ਜਵਾਬ ਕੀ ਮੈਂ ਦੇਣਾ ਬਸ ਕਰ ਦੇ ਉਹ ਅਸੀਂ ਗੱਲ ਕਰਨੇ ਆ ਸਿੱਧੀ ਕਾਲੇ ਮੂੰਹ ਵਾਲੀ ਨਾਲ ਕਾਲੇ ਮੂੰਹ ਵਾਲੀ ਚੱਲੀ ਨਾ ਤੇਰੇ ਕੰਨ ਪੱਟੀ ਤੇ ਤੇਰੇ ਕੋਲ ਲੱਭਣਾ ਨਹੀਂ ਹੈਗਾ ਕਾਲੇ ਮੂੰਹ ਵਾਲੀ ਠੀਕ ਹੈ ਲੇਕਿਨ ਦੰਦਲੋ ਨਾ ਹੋਵੇ ਉਹਨੇ ਆਪਣੇ ਵੇਲ ਆਪਣੇ ਦਿਨਾਂ ਤੋਂ ਇਹਨੇ ਗੱਲ ਬਣਾਤੀ ਸਲਾਨੀ ਵਾਲਿਆਂ ਦੇ ਗਾਂ ਨੂੰ ਕਹਿੰਦਾ ਮੈਨੂ ਲੈ ਕੇ ਆਓ ਲੈ ਉਹਨਾਂ ਦਾ ਨਹੀਂ ਮੈਨੂ ਹੁੰਦਾ ਕੀ ਉਹ ਜਿਹੜੀ ਸ਼ਾਇਦ ਦਿੰਦੇ ਖਾ ਕੇ ਟੋਰਵਾ ਇਹਨੇ ਸਲਾਨੀਆਂ ਨਾਲ ਜਾ ਕੇ ਕਹਿੰਦਾ ਜੀ ਮੈਨੂ ਲੈ ਕੇ ਆਓ ਕਹਿੰਦਾ ਮੈਨੂ ਪੰਜੇ ਲੈ ਗਿਆ ਘਰ ਕਹਿੰਦਾ ਧੋਣ ਤੋਂ ਬਗੈਰ ਹੀ ਪਕਾ ਲਿਓ ਫਿਰ ਜ਼ਿੰਗਰ ਬਣਨਗੇ ਲੈ ਜ਼ਿੰਗਰ ਮਰੇ ਉਹ ਬੋਨਲੈਸ ਹੁੰਦੇ ਆ ਤਾਜੀ ਆ ਚੀਮਾ ਬਰਾਦਰ ਬੱਸਾਂ ਚੱਲਦੀਆਂ ਕਹਿੰਦਾ ਮੇਰੇ ਕੋਲ ਵੀ ਟਰਾਂਸਪੋਰਟ ਕੰਪਨੀ ਮੈਂ ਗਿਆ ਤੇ ਪਿੰਗਾ ਪਿੱਛੇ ਚੀਮਾ ਬਰਾਦਰ ਲਿਖਿਆ ਉਹ ਯਾਰ 72 ਦੀ ਗੱਡੀਆਂ ਹੁੰਦੀਆਂ ਪਿੰਗਾ ਮਤਲਬ ਕੀ ਉੱਥੇ ਰਹਿਣੀਆਂ ਉਹ ਓਏ ਉਹਨਾਂ ਬਹੁਤ ਅੱਛੇ ਵੀ ਹੈ ਬਟ ਅੱਛਾ ਜੇ ਤੈਨੂੰ ਹਾਂ ਇਹ ਨਾਜ਼ ਵਰਨਾ ਵੀ ਤੂੰ ਕਿਤੇ ਇੱਧਰ ਦੀ ਮੱਕੂ ਵਾਲੇ ਸਾਈਡ ਦਾ ਉੱਥੇ ਪਹੁੰਚਾ ਦੇਣਾ ਤੇਰੇ ਕੋਲ ਬੰਦੇ ਆ ਜਾਣ ਹੁਣੇ ਯਾਰ ਹਾਂ ਯਾਰ ਸਦਕਾ ਲੈਣ ਓਏ ਬੱਸਾਂ ਜਾਂਦੀਆਂ ਉਧਰ ਜਾਂਦੀਆਂ ਨਾ ਹਾਂਜੀ ਬੱਸਾਂ ਉਹਦੇ ਜਾਂਦੀਆਂ ਉੱਤੇ ਬਹਿ ਕੇ ਬੰਦੇ ਆ ਜਾਂਦੇ ਇਹਨਾਂ ਦੇ ਤਾਜੀ ਸਗੋਂ ਸਹੀ ਆ ਉੱਥੇ ਬੰਦਾ ਪਹੁੰਚ ਜਾਏਗਾ ਇਹਦੇ ਨਾਲ ਆਪ ਖੱਜਲ ਹੋਣਾ ਆਪ ਦੇਣਾ ਪੈਣਾ ਜਾ ਕੇ ਭਾਈ ਜਾਨ ਇਹਨਾਂ ਦੇ ਬੰਦੇ ਜਿੱਥੇ ਤੂੰ ਕਵੇਂ ਉੱਥੇ ਆ ਜਾਂਦੇ ਅੱਧੇ ਪੈਸੇ ਪਹਿਲੇ ਭੇਜਣੇ ਤੂੰ ਬੱਸਾਂ ਦੇ ਉੱਤੇ ਬੈਠੇ ਹੁੰਦੇ ਇੱਕੋ ਵਰਦੀ ਪਾ ਕੇ ਉਹ ਭਾਈ ਉਹ ਨਹੀਂ ਉਹ ਸਾਡਾ ਹੋਰ ਹਿਸਾਬ ਹੁੰਦਾ ਵਾ ਜੀਪਾਂ ਦੇ ਹੁੰਦੇ ਆ ਆਹਾ ਸਹੀ ਗੱਲ ਪਾਣੀ ਵੱਡੀ ਵੈਗਨ ਹੁੰਦੀ ਹੈ ਜਿੱਚ ਸਾਊਂਡ ਪਿੱਛੇ ਸਾਊਂਡ ਵੀ ਪਿਆ ਉਹ ਗਾਣਾ ਨਹੀਂ ਸਾਡੀ ਜ਼ਿੰਦਗੀ ਦੇ ਥਾਹ ਬੱਲੀਏ ਉਹ ਸਾਡੇ ਤੇ ਲਿਖਿਆ ਗਿਆ ਇਹਦੇ ਲੱਕ ਤੇ ਲਿਖਿਆ ਜਾ ਸਾਤਾ ਹੀ ਮੈਨੂੰ ਇਹਦੇ ਲੱਕ ਤੇ ਲਿਖਿਆ ਪਿੱਛੇ ਉਹ ਤੁਹਾਡੇ ਤੇ ਕਿਉਂ ਲਿਖਣਾ ਉਹਨਾਂ ਨੇ ਕਿ ਹੋਰ ਗਾਣੇ ਆ ਬ੍ਰਾਂਡ ਆ ਤੂੰ ਤੇਰੇ ਪੈਸੇ ਦੀ ਲੋੜ ਨਹੀਂ ਤੂੰ ਵੀ ਨੋਟਾਂ ਵਾ ਉਹ ਭਾਈ ਨਾਲ ਹੀ ਗੱਲ ਆ ਗਈ ਕਿ ਤੁਹਾਡੀ ਜ਼ਿੰਦਗੀ ਹੈ ਠਾ ਦਿਨ ਦਿਨ ਬੱਲੀਏ ਹਾਂਜੀ ਦਿਨ ਠਾ ਦਿਨ ਨਾ ਓਏ ਵੱਡੇ ਘੁੰਗਰੂ ਨਾਲ ਚੂਚਾ ਬੰਨਿਆ ਹੁੰਦਾ ਮੈਂ ਕਹਿੰਦੇ ਆ ਮੇਰੀ ਗੱਲ ਸੁਣ ਲਾ ਓਏ ਟ੍ਰੇਨ ਝਾੜ ਕੇ ਸਵਾਰੀਆਂ ਲਾਈਆਂ ਹੁੰਦੀਆਂ ਉਹ ਮਰੇ ਬੰਬੂ ਨਾਲ ਬੇਦ ਵੰਡੀ ਹੁੰਦੀ ਅੱਛੀ ਗੱਲ ਬੰਬੂ ਨਾ ਨਹੀਂ ਯਾਰ ਵੇਖਿਆ ਠੀਕ ਹੋ ਗਿਆ ਨਾ ਤੂੰ ਇਹਨੂੰ ਕਸਮ ਖਾਵੇ ਮੈਂ ਦੱਸੀ ਨਹੀਂ ਪੁੱਛੋ ਨਹੀਂ ਝੂਠ ਬੋਲਣ ਦੇ ਆ ਤੈਨੂੰ ਮੈਂ ਦੱਸੀਆਂ ਬਲਕਿ ਹਾਂ ਤੂੰ ਦੱਸਦਾ ਦੱਸ ਹਾਂ ਸਹੀ ਆ ਹੁਣ ਸਹੀ ਆ ਇਹ ਇੱਕ ਦੋ ਆਸਤਾ ਆਸਤਾ ਇਹਨਾਂ ਨੇ ਤੱਕ ਮੈਂ ਦੱਸੀ ਇਹ ਦਿਲ ਕਰੇ ਕਹਤਾ ਤੂੰ ਕੱਲ ਆਉਣ ਇੱਕ ਦੇ ਇਦਾਂ ਪੱਟੀ ਹੋਈ ਹੋਵੇ ਤੇ ਇੱਕ ਦੇ ਇੰਜ ਹੋਈ ਹੋਵੇ ਹੋ ਜਾਣੀ ਆ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਪੈ ਨਹੀਂ ਮੇਰੇ ਨਾਲ ਚੀਮਾ ਬੈਠਾ ਤੇਰੇ ਹੀ ਹੋਣਗੀਆਂ ਟੈਨਸ਼ਨ ਨਹੀਂ ਲੈਣੀ ਬੇਟੇ, ਇਹ ਤੇਰਾ ਵੱਡਾ ਭਰਾ ਵਾ ਏ ਨਹੀਂ ਹੋ ਹੀ ਨਹੀਂ ਸਕਦਾ ਨਹੀਂ ਹੁਣ ਤੇ ਮੇਰੇ ਨਾਲ ਆ ਅੱਲਾ ਦੀ ਰਹਿਮਤ ਨਾਲ ਓਏ ਤੂੰ ਨਾ ਹੁਣ ਸਾਜੀ ਘਰ ਟੁਕੜੇ ਨਹੀਂ ਬਚਦੇ ਰਹੇ ਵੇਚਣੇ ਦਰਾ ਤੇ ਸੁੱਟ ਤੇ ਉਹ ਉਹਨੂੰ ਵੇਚ ਰੇੜੀ ਵਾਲੇ ਨੂੰ ਦਰਾ ਚ ਨਹੀਂ ਲੈਣੇ ਓਏ ਸੂੜਾ ਟੁਕੜਾ ਦਰਾਸ ਤੇ ਲਾਇਆ ਐਂ ਜੀ ਛਾਪ ਰੋਟੀਆਂ ਦਾ ਫੜ ਕੇ ਤੇ ਆਪ ਵੀ ਤੇ ਐਂ ਤਸਵੀਰ ਖਿਚਾਈ ਦਰਾਜ਼ ਲਾਇਆ
ਰਾਤ ਦਾ ਸੋੜਾ ਟੁਕੜਾ ਲਾਇਆ। ਦੱਸ ਯਾਰ ਉਹ ਬੇਟੇ ਉਹ ਮਰੇ ਪਰ ਤੇਰਾ ਕੰਮ ਹੋ ਗਿਆ ਵੀਰੇ, ਹੁਣ ਬਸ ਇਹ ਵੀ ਕਰ ਲੈ ਜਨੀ ਯਾਰ ਕੁਛ ਨਹੀਂ ਹੋਣਾ, ਮੌਤ ਬਰਾਕਾ ਕੁਛ ਨਹੀਂ ਹੋਣਾ। ਉਹ ਮੌਤ ਬਰਾਕਾ ਆਉਣੀ ਹੈ। ਆ ਪੁੱਛ ਲੈ ਜਿਨ੍ਹਾਂ ਨੂੰ ਚੁੱਕ ਕੇ ਲੈ ਗਏ, ਜਿਨ੍ਹਾਂ ਨੂੰ ਚੁੱਕ ਕੇ ਲੈ ਗਏ ਇਹਨਾਂ ਨੂੰ ਚੁੱਕ ਕੇ ਲੈ ਗਏ। ਉਹ ਤਾਂ ਤੁਸੀਂ ਸੂਟ ਦਾ ਨਾਪ ਲੈਣਾ ਸੀ। ਨਹੀਂ ਮੈਨੂੰ ਉਹ ਯਾਰ ਮੈਂ ਦੱਸਾਂ ਕਿਉਂ ਲੈ ਗਏ। ਭਾਜੀ ਨਹੀਂ ਉਹ ਛੱਡੋ ਪਰਾਂ, ਜਦੋਂ ਬੱਸ ਟੋਲਾ ਭਾਜੀ ਉਹ ਸਭ ਤੋਂ ਬਹੁਤੇ ਪੈਸੇ ਸੁੱਟਣ ਦੇ ਸੀ, ਉਹ ਫਿਰ ਚੁੱਕ ਕੇ ਸਟੇਜ ਤੇ ਲੈ ਨਹੀਂ ਭਾਈਜਾਨ ਮੈਂ ਹੁਣ ਨਹੀਂ ਤੁਸੀਂ ਉਹ ਨਾ ਦੱਸਦਾ। ਉਹ ਨਹੀਂ ਦਹਾ ਮਾਰੋ। ਉਹ ਕਹਿੰਦਾ ਸਨ 75 ਚ ਮੇਰੇ ਦਾਦੇ ਨੇ ਜੰਗ ਲੜੀ। ਮੈਂ ਕਿਹਾ ਉਦਾਰ ਕਿਹੜਾ ਸੀ ਤੇ ਗਲੇਲ ਚੱਕੀ ਫਿਰੇ। ਓਏ ਯਾਰ ਗਲੇਲਾਂ ਨਾਲ ਨਹੀਂ ਲੜ ਹੋਈ ਉੱਥੇ। ਗਲੇਲ ਕੀ AK-47 ਵਾਲਿਆਂ ਦੀ। ਨਾਜ਼ਰੀਨ ਮੈਂ ਹਰ ਗੱਲ ਤੇ ਫਿਰ ਕਸਮ ਨਹੀਂ ਖਾਂਦਾ। ਕੱਲ ਨਾ 6:30 ਵਜੇ ਇਹ ਬੰਦਾ ਆਇਆ ਅੰਦਰ। ਹਾਂ ਉਹਦਾ ਉਸਤਾਦ ਜੀ ਪਤਾ ਉਸਤਾਦ ਜੀ ਉਸਤਾਦ ਜੀ ਮੈਂ ਕਿਹਾ ਹਾਂਜੀ। ਹੁਣ ਫਿਰ ਘਰ ਮਸਲਾ ਬਣਿਆ, ਮੈਂ ਚੱਲਿਆ ਤੇ ਕੱਲ ਦਾ ਗਿਆ ਅੱਜ ਆਇਆ ਤੇ ਸਵੇਰੇ ਆਇਆ ਤੇ ਕੱਲ ਫੋਨ ਵੀ ਆ ਗਿਆ ਇਹਦੇ ਘਰੋਂ ਕਿ ਭਾਜੀ ਕੰਮ ਰਕਾ ਦਿਓ ਮਕਾਨ ਦਾ, ਇੱਥੇ ਬਹੁਤ ਲੜਾਈ ਸ਼ੁਰੂ ਹੋ ਗਈ। ਯਾਰ ਕਿਹੜਾ ਐਸਾ ਮਸਲਾ ਬਣ ਗਿਆ? ਆ ਸ਼ੋਅ ਵੇਖਦੇ ਚਾਚਾ ਜੀ ਸਾਰੇ? ਉਹ ਤੁਹਾਡੀ ਮਿਹਰਬਾਨੀ ਖੁਦਾ ਦਾ ਨਾਂ ਯਾਰ ਉਹਦਾ ਬਣ ਲੈਣ ਦਿਓ। ਕੀ ਹੋ ਗਿਆ ਤੁਹਾਨੂੰ? ਕਸਮ ਹੈ ਮੈਨੂੰ ਤਾਂ ਯਾਰ ਮੇਰੀ ਗੱਲ ਸੁਣ ਲਾ। ਕੀ ਅੰਬਾਨੀ ਨਾਲ ਕੰਧ ਲੱਗਦੀ ਤੇਰੀ? ਕਿਉਂ ਨਹੀਂ ਬਣਨ ਦਿਆ? ਮਤਲਬ ਬਹੁਤ ਅਮੀਰ ਆ, ਬਣਨ ਦਿਓ ਯਾਰ। ਓ ਯਾਰ ਅਮੀਰ ਦੀ ਨਹੀਂ ਗੱਲ, ਇਹਦਾ ਜਿਹੜਾ ਘਰ ਅਸੀਂ ਢਾਇਆ ਨਾ ਹਾਂਜੀ ਉਹ ਇਹਦਾ ਤਾਂ ਨਹੀਂ ਸੀ। ਅੱਛਾ ਜੀ ਬਈ ਢੱਠਦੇ ਹੀ ਇੱਕ ਆ ਗਿਆ, ਉਹਨੇ ਕਿਹਾ ਜੀ ਇਹ ਗਾਰਡਰ ਮੇਰੇ ਸੀ, ਇਹਨੇ ਮੇਰੇ ਕੋਲ ਲੈ ਕੇ ਪਾਏ ਸੀ। ਓਏ ਹੋਏ ਦੂਜਾ ਆ ਗਿਆ, ਉਹ ਆਇਆ ਨਹੀਂ। ਅਸੀਂ ਪੁੱਛੇ ਜਾ ਕੇ ਸਾਡੇ ਬੂਹੇ ਕਿੱਥੇ? ਉਹਨੇ ਕਿਹਾ ਜੀ ਉਹ ਚਾਚੇ ਹੁਣੀ ਲੈ ਗਏ ਜਿਹੜੇ ਬੂਹੇ ਲੱਥੇ। ਪੈਪ ਫਲਾਣੇ ਲੈ ਗਏ ਨੇ। ਇੱਟਾਂ ਭਰਾ ਆ ਗਿਆ, ਉਹਨੇ ਕਿਹਾ ਜੀ ਮੇਰੀ 300-600 ਇੱਟ ਮੇਰੀ ਪਈ ਸੀ। ਪੰਪ ਕਹਿੰਦਾ ਜੀ ਮੇਰਾ ਸੀ। ਉਹ ਸਾਲਿਆ ਤੂੰ ਕਿਹੜੇ ਝੂਰਪੂਰ ਮਕਾਨ ਚ ਰਹਿ ਰਿਹਾ ਸੀ? ਰਾਤੀ ਤੇਰਾ ਹੈਗਾ ਹੀ ਕੁਛ ਨਹੀਂ ਸੀ। ਓਏ ਲੜਾਈ ਆਹੀ ਜਿਹੜੀ ਰਾਤ ਦੀ ਦੱਸ ਕੇ ਗਿਆ, ਬੱਚਿਆਂ ਨੇ ਖੋਲ ਚੁੱਕੇ ਨੇ ਤੇ 1.5 2 ਮਣ ਭਾਜੀ ਖੋਲ ਬਣ ਗਏ। ਕਿੰਨਾ? 1.5 2 ਮਣ ਖੋਲ, ਗੋਲੀਆਂ ਦੇ ਖੋਲ ਬਣ ਗਏ। ਇੰਨੀ ਗੋਲੀ ਚੱਲੀ ਯਾਰ। ਬੋਰਾ ਜੋ ਇੰਜ ਫੜਿਆ ਕੁੱਪੇ ਵਾਲੀ ਵੇਖੀ ਨਾ ਪਪਸ਼, ਉਹ ਇੰਜ ਉਹਦੇ ਕੁੱਪਾ ਖੋਲਿਆ ਵਾ ਤੇ ਬੋਰਾ ਇੰਜ ਫੜ ਕੇ ਤੇ ਇੱਕ ਬੰਦਾ ਉੱਤੇ ਖਲੋਤਾ, ਉਧਰੋਂ ਚੱਲੀ ਜਾਂਦੀ ਗੜਗੜ ਗੜਗੜ ਇੰਜ ਭਰੀ ਜਾਣੇ ਭਾਂ, ਉਧਰੋਂ ਚੱਲੀ ਜਾਂਦੀ ਪਾਈ ਜਾਂਦੀ। ਕੀ ਸੁੱਟਣ ਦੇ ਉਹ ਗੜਗੜ ਭਾਜੀ ਚੱਲੀ। ਤੁਸੀਂ ਬੋਰੇ ਵਾਲਾ ਸਟਾਈਲ ਨਹੀਂ ਚੈੱਕ ਕੀਤਾ ਉਹਦਾ? ਆਹ ਉਹ ਵੱਡਾ ਉਹ ਇਧਰੋਂ ਲਿਆ ਤੇ 1.5 2 ਮਣ ਗੋਲੀ ਆ ਤੇ ਇੰਜ ਹੀ ਚੱਕ ਲਈ ਆ। ਵਾਹ ਵਾਹ। ਓਏ ਉਹ ਤੈਨੂੰ ਪਤਾ ਫਿਰ ਯਾਰ ਬੱਚੇ ਖੋਲ ਚੁੱਕਣ ਦੇ ਸੀ, ਇਹਦਾ ਦਬਕਾ ਮਾਰਨ ਦੇ ਅਸੀਂ ਤਾਇਆ। ਓਏ ਬੱਚੇ ਚੀਮੇ ਮੇਰੀ ਗੱਲ ਸੁਣ ਲਾ, ਵੱਡੇ ਤੇਰੇ ਸਾਰੀ ਜ਼ਿੰਦਗੀ ਝੰਗ ਬਾਜ਼ਾਰ ਨਾ ਔੜਾ ਉਹ ਵਾਲਾ ਸ਼ਰਬਤ ਵੇਚਦੇ ਰਹੇ। ਜਿਹੜਾ ਮੁਸ਼ਕਲ ਆ। ਮੁਸ਼ਕਲ ਵਾਲਾ ਸ਼ਰਬਤ ਹੁੰਦਾ ਸੀ। ਨਹੀਂ। ਉਹ ਪਤਾ ਕੀ ਹੁੰਦਾ ਸੀ ਉਹਦਾ? ਉਹਦੇ ਚ ਇੱਕ ਫਾਲਟ ਵੀ ਸੀ। ਮੈਂ ਟੈਕਨੀਕਲ ਗੱਲ ਦੱਸ ਲੱਗਾ ਜੈਨੂਇਨ। ਉਹ ਇੰਜ ਕਰਕੇ ਉਹ ਇੰਜ ਕਰਦਾ ਸੀ, ਗਲਾਸ ਭਰ ਜਾਂਦਾ ਸੀ ਤੇ ਉਹਦੀ ਟਾਈਮਿੰਗ ਅਗਰ ਮਿਸ ਹੋ ਜਾਂਦੀ ਨਾ ਤਾਂ ਸਾਰਾ ਵਾਪਸ ਵੀ ਖਿੱਚ ਲੈਂਦਾ ਸੀ। ਕਈ ਵਾਰੀ ਇਦਾਂ ਹੁੰਦਾ ਸੀ, ਉਹ ਬੰਦਾ ਆਪਣੇ ਇੰਜ ਕਰਕੇ ਲਓ ਜੀ ਭਾਜੀ ਐ ਉਹ ਖਾਲੀ ਉਹਨੇ ਫਿਰ ਐ ਤੇ ਠੀਕ ਹੈ ਤੂੰ ਅੱਜ ਤੂੰ ਤਾਜ ਮੇਰੇ ਘਰ ਗਿਆ ਬੈਠ ਕੇ ਜਾਣਾ ਲੱਗਾ। ਮੈਂ ਕਿਹਾ ਚੀਮਾ ਸਾਹਿਬ ਜਾਣਾ ਲੱਗਾ ਓਏ ਲਾਉਂਦੇ ਕਿਉਂ ਨਹੀਂ? ਕਹਿੰਦਾ ਬਹੁਤ ਤਰੀਕੀ ਜਾਣਾ। ਮੈਂ ਕੀ ਮਤਲਬ? ਕਹਿੰਦਾ ਸਪਾਈਡਰਮੈਨ ਦਾ ਬਚਪਨ ਗੁਜ਼ਰਿਆ ਇੱਥੇ। ਓ ਯਾਰ ਤਰੀਕੀ ਮਤਲਬ ਕਿਹੜਾ ਬਚਪਨ? ਉਹ ਤਾਂ ਨਹੀਂ ਫੇਮਸ ਹੋਣੀ ਏਦਾਂ। ਸਪਾਈਡਰਮੈਨ ਦਾ ਬਚਪਨ ਗੁਜ਼ਰਿਆ ਕਹਿੰਦਾ ਸ਼ਾਹੀ ਕਿਲਾ ਉਹ ਬੱਸ ਕਰਦੇ, ਤੇਰਾ ਵੀ ਪਤਾ ਵਾ ਜਿਹੜੀ ਟਰੱਕ ਥੱਲੇ ਮੰਜੀ ਬੰਨੀ ਹੁੰਦੀ ਉਹਦੇ ਸਾਰੀ ਫੈਮਿਲੀ ਰਹਿੰਦੇ। ਉਹ ਮਿਹਨਤ ਕਰ ਬਗੈਰ ਤਾਂ ਕੁਛ ਕਮਾ ਤੇ ਉਹਦੇ ਆਹ ਤੇ ਉਹ ਜ਼ਾਤੀਆ ਤੇ ਉਹ ਵੀ ਇੱਕ ਸਟਾਰ ਬਗੈਰ ਤਾਂ ਕੀ ਹੁੰਦਾ? ਆ ਵੇ ਠਹਿਰ ਜਾ ਓਏ ਠਹਿਰ ਲੈ ਬਾਹਰ ਆ, ਚੱਲ ਆ ਚੱਲੀਏ ਹੁਣੀ। ਓਏ ਬੇਟਾ ਤੂੰ ਆਪ ਕਈ ਵਾਰੀ ਗਾ ਕੇ ਬਾਹਰ ਆ ਗਿਆ, ਤੂੰ ਠਹਿਰ ਇੱਕ ਮਿੰਟ। 10000 ਮਿਹਨਤ ਕਿੰਨੀ ਕੀ ਕਰੇ, ਮੂੰਹ ਨਾਲ ਕੂੜਾ ਸਿੱਟ ਕੇ ਹੁੰਦਾ ਘਰ ਦਾ। ਲਓ ਤੇਰੇ ਤੇ ਆਪਣੇ ਤੇਰੇ ਨਾਲ ਨਹੀਂ ਹੈਗੇ। ਆਪਣੇ ਹੀ ਗਰਾਤੇ ਹੀ ਨਸ਼ੇ ਮਨ ਪੇ ਕਿ ਬੀਜੀ ਨਹੀਂ ਕਹਿਣ ਦਿਆ। ਮੈਂ ਕਿਉਂ? ਕਹਿੰਦਾ ਲੈਟ ਗਈ ਹੈ। ਉਹ ਯਾਰ ਉਹ ਹੋਰ ਹੁੰਦੀ ਲੈਟ। ਉਹ ਬਿਜਲੀ ਹੋਰ ਹੁੰਦੀ ਉਹ ਮਰੇ। ਯਾਰ ਉਹ ਹੋਰ ਦੀ ਲੈ ਹੁੰਦੀ ਹੈ। ਹਾਏ ਹਾਏ ਮਰੇ ਕੈਸਾ ਤੂੰ? ਵੱਡਾ ਬਰਾਸ ਬੈਂਡ ਵਜਾਉਣ ਦਿਆ ਤੇ ਸਹੀ ਨਹੀਂ ਵਜਾਉਣ ਦਿਆ। ਕਹਿੰਦੇ ਵਜਾਉਂਦਾ ਕਿਉਂ ਨਹੀਂ ਸਹੀ? ਕਹਿੰਦਾ ਮੈਂ ਸਦਮੇ ਚ ਤੇ ਜਾ ਹੀ ਨਾ ਤੂੰ ਸਦਮੇ ਚ। ਕੀ ਸਦਮਾ ਤੈਨੂੰ? ਕਿਉਂ ਦਿਹਾੜੀ ਲਾਉਣ ਗਿਆ? ਲੈ ਲੱਖ ਲੰਨ ਤੇਰੇ ਤੇ ਜਦੋਂ ਤੈਨੂੰ ਪਤਾ ਨਹੀਂ ਬਚਣਾ ਪਿਆ। ਐਡਾ ਸਦਮਾ ਤੂੰ ਮਾਰ ਵੀ। ਉਧਰੋਂ ਭਾਜੀ ਛੱਤਾਂ ਜਿਹੜੀਆਂ ਉਹਨਾਂ ਦੇ ਉਹ ਉਡਾਤੇ, ਮਤਲਬ ਪਰਦੇ ਪੁਰਦੇ ਉੱਡ ਗਏ ਰਾਤੀ। ਪਰਦਾ ਤੇ ਵੈਸੇ ਵੀ ਨਹੀਂ ਸੀ ਹੈਗਾ ਘਰ। ਉਸਤਾਦ ਜੀ ਨਾ ਕਰਿਆ ਕਰੋ, ਬਣਨ ਡਿਆ ਵਾ ਪਰਦੇ ਆਪੇ ਕੀਤੇ। ਮੈਰ ਨੂੰ ਪੁੱਛੋ, ਉਹਨੇ ਕੀਤੇ ਨਹੀਂ। ਮੈਰ ਨੂੰ ਪੁੱਛੋ, ਉਹ ਖਲੋਤਾ ਯਾਰ ਮੈਂ ਪਰਦੇ 4 ਦੀਵਾਰੀ ਦੀ ਕੀ ਫਾਇਰਿੰਗ ਹੋਈ ਆ, ਉਹ ਪਰਦੇ ਸਾਰੇ ਅੱਧੇ ਅੱਧੇ ਲੱਥ ਗਏ। 4 ਵਾਰ ਲੱਥ ਗਏ। ਹੁਣ ਮੱਛਰ ਮੂੰਹ ਤੇ ਲੜੇ ਕਹਿੰਦਾ ਫਾਇਰਿੰਗ ਦਾ ਨਿਸ਼ਾਨ। ਯਾਰ ਸੰਸੀ ਪਾਗਲ ਆ। ਲੈ ਓਏ ਆ ਕਿਹੜੀ ਗੱਲ ਆ? ਯਾਰ ਅਸੀਂ ਪਾਗਲ ਮਾਮਾ ਦੀ ਗੱਲ ਕਰ ਲੈ, ਕਹਿੰਦਾ ਅਸੀਂ ਲੋਕਾਂ ਨੇ ਡਰਾਉਣ ਦਿਆ ਲੈ। ਨਹੀਂ ਸਾਨੂੰ ਕਾਹਤੋਂ ਗੱਲ ਸੁਣਾ। मच्छर का निशान और होता है, गोली का और होता है भाई। ਮੈਨੂੰ ਨਾ ਇਹਦੀ ਫਿਕਰ ਪੈ ਗਈ ਬਸ। ਇਹਦੀ बच्चियां दी फिक्र भी कर ला। ਕਾਲੂ ਤੂੰ ਸਿਰਫ ਕਾਲੂ ਗੱਲਾਂ ਨਹੀਂ ਕਰਦਾ। ਓਏ ਨਾਈ ਵੀ ਏਡੇ ਮਾੜੇ ਨਹੀਂ ਹੈਗੇ, ਠੀਕ ਹੈ ਨਾ? ਜਦੋਂ ਜੱਗਾ ਮਾਰਿਆ ਸੀ 9 ਮਣ ਰੇਤ ਭਿੱਜ ਗਈ ਸੀ, ਨਾਈ ਨੇ ਮਾਰਿਆ ਸੀ।
ਓਏ ਤੁਸੀਂ ਜੱਗਾ ਮਾਰ ਕੇ ਨਾਲ ਉੱਤੇ ਕੋ ਤਰੌਂਕਾ ਲਾਉਂਦੇ ਰਹੇ ਸਾਲਿਓ। ਉਸਤਾਦ ਜੀ ਤਰੀਕ ਨੇ ਲਿਖਿਆ, ਕੀ ਹੋ ਗਿਆ ਤੁਹਾਨੂੰ? ਲਿਖਿਆ ਵਾ ਤਰੀਕ ਕਿੱਥੇ ਸੀ? ਅੱਛਾ, ਇਹ ਕਿਸੇ ਨੇ ਰੇਤ ਉਸ ਟਾਈਮ ਤੋਲੀ ਸੀ ਕਿ 9 ਮਣ? ਕਹਿੰਦਾ ਯਾਰ ਸੋਹਣੀ ਦਾ ਲੌਜੀਕ ਨਹੀਂ ਸਮਝ ਆਈ। ਅੰਦਾਜ਼ਾ ਹੀ ਆ, ਕੋਲੋਂ 9 ਮਣ ਰੇਤ ਹਾਂਜੀ ਅੰਦਾਜ਼ਾ। ਨਹੀਂ ਗਾਲਾ ਉਦੋਂ ਆਹ ਨਹੀਂ ਬਦਨ ਕਰਨਾ। ਭਾਈਜਾਨ ਗੱਲ ਇਹ ਆ ਕਿ ਇਹ ਸ਼ਾਇਰੀ ਜਿਹੜੀ ਨਾ, ਸ਼ਾਇਰੀ 'ਚ ਵਜ਼ਨ ਦਾ ਹਿਸਾਬ ਵਾਸਤੇ ਉਹਨਾਂ ਨੇ ਇੱਕ ਕਰਤਾ ਹਾਂਜੀ, ਭਾਰ ਬਣਾ ਕਿ ਜੱਗਾ ਮਰਿਆ ਤੇ ਮਿਲਣ ਵਧਾਈਆਂ ਤੇ ਵੱਡਾ ਹੋਇਆ ਡਾਕੇ ਮਾਰਦਾ। ਕਹਿੰਦਾ ਸੋਹਣੀ ਦੀ ਜਿਹੜੀ ਉਹ ਸੀ, ਸੋਹਣੀ ਦੀ ਜਿਹੜੀ ਹਾਂਡੀ ਉਹ ਚ ਲੱਸੀ ਪੀਂਦਾ ਰਿਹਾ। ਉਹ ਤੈਨੂੰ ਪਤਾ ਲੱਸੀ ਸੀ ਉਹਦੇ ਚ, ਉਹ ਵੈਸੇ ਹੀ ਤੈਰ ਕੇ ਗਈ ਸੀ ਉੱਤੇ। ਉਹਦੀ ਕਸ਼ਤੀ ਸੀ, ਦੱਸ ਲੱਸੀ ਮਰੇ ਕੀ, ਉਹ ਲੱਸੀ ਵੇਚਦੀ ਸੀ ਚੌਂਕ ਚ। ਬੰਗਾਲੀ ਵਾਲਿਆਂ ਦੀ ਸੱਸੀ ਸੀ। ਹਾਂ ਘਰ ਯਾਰ ਬੇਲੀ ਆਏ ਤੇ ਤਾਸ਼ ਵਾਲੀ ਬੇਗਮ ਨੂੰ ਕਹਿੰਦੇ ਪਰਦਾ ਕਰ ਤਾਸ਼ ਵਾਲੀ ਬੇਗਮ ਨੂੰ ਕਿਹੜਾ ਪਰਦਾ ਕਰਾਉਂਦੇ ਆ ਤੂੰ ਮਾਰੇ? ਇਹ ਵੀ ਤੂੰ ਦੱਸੀ ਹੁਣ। ਲੈ ਕਹਦੇ ਹੁਣ ਇਹ ਵੀ ਤੂੰ ਦੱਸੀ ਹੈ। ਬਾਦਸ਼ਾਹ ਬਣ ਗਿਆ ਇੱਕ ਮੁਲਕ ਦਾ ਤੇ ਉਹਨੂੰ ਪੱਤਾ ਵਿਖਾ ਕੇ ਕਹਿੰਦੇ ਇਹਦੇ ਵਰਗੀਆਂ ਮੇਰੀਆਂ ਕਲਮਾਂ ਕਰਦੇ। ਬਟ ਤੈਨੂੰ ਉਹ ਜਿੱਦਾਂ ਮੈਂ ਦੇਖਿਆ ਜਿਹੜੇ ਵੱਡੇ ਤਬਲੇ ਵਾਲੇ ਜਿਹੜੇ ਉਸਤਾਦ ਲੋਕ ਜਿਹੜੇ ਉਹ ट्रेन बजा रहे होंगे भी ट्रेन ऐसे जाती है, ट्रेन स्टेशन से निकलती है, ट्रेन तेन आती ट्रेन बजानी? नहीं वो तो वजादा ਜਿਹੜਾ ਹਰ ਫਨ ਰੌਲਾ ਹੋਵੇ। नहीं बट ਉਹ ਕਿਹੜਾ ਕੰਮ ਆ ਨਹੀਂ ਆਉਂਦੀ ਵਜਾਉਣੀ? ਟਰਾਈ ਕਰ ਪਹਿਲੇ ਸਲੋ ਝੁੰਕ ਝੁਕ ਕਬੂਤਰ ਵੀ ਫਿਰ ਚਲਾਏਗਾ ਨਾ ਉਹ ਸਾਰਾ ਕੁਝ। ਲੋ ਜੀ ਨਾਜ਼ਰੀਨ, ਟ੍ਰੇਨ ਤੁਹਾਨੂੰ ਮੈਂ ਦੱਸਦਾ ਕਿਦਾਂ ਟ੍ਰੇਨ ਚੱਲਦੀ। ਤੇ ਆ ਜੀ ਟ੍ਰੇਨ ਸਟੇਸ਼ਨ ਤੋਂ ਨਿਕਲਣ ਲੱਗੀ ਹੈ। ਚਲੋ ਜੀ, ਆਹ ਨਿਕਲ ਗਈ। ਇਹ ਥੋੜੀ ਤੇਜ਼ ਹੋਣ ਲੱਗੀ, ਇਹ ਸਟੇਸ਼ਨ ਕ੍ਰਾਸ ਕਰਨ ਲੱਗੀ ਹੈ। ਇਹ ਤੇਜ਼ ਹੋ ਗਈ ਫੁੱਲ। ਇਹ ਹੈਂਡ ਬ੍ਰੇਕ ਖਿੱਚਦੀ ਟ੍ਰੇਨ ਦੀ। ਆਹ ਅਜੇ ਤੇਜ਼ ਹੋਣ ਦੀ। ਆ ਕਹਿ ਸਕੀ। ਆਹਾ ਕੀ ਬਾਤ ਹੈ। ਆ ਫਰੀਦ ਸਾਊਦੀ ਅਰਬ ਨਸ਼ਾ ਕਰਦਾ ਫੜਿਆ ਗਿਆ, ਉਹਨਾਂ ਨੇ ਕਿਹਾ ਇਹਦੇ ਹੱਥ ਵੱਢ ਦਿਓ। ਕਹਿੰਦਾ ਕੋਈ ਗੱਲ ਨਹੀਂ, ਅਸੀਂ ਸੁੰਘਣ ਵਾਲਾ ਕਰਨ ਲੱਪਾਂਗੇ। ਲਓ ਜੀ, ਯਾਰ ਦੇਖਣਾ ਟ੍ਰੇਨ ਕਾਂਟਾ ਬਦਲਣ ਲੱਗੀ, ਇੱਕ ਲਾਈਨ ਤੋਂ ਦੂਜੀ ਲਾਈਨ ਤੇ ਜਾਏਗੀ। ਆਹੋ ਇੱਕ ਟ੍ਰੇਨ ਦਾ ਰਿਦਮ ਵੱਜ ਗਿਆ। ਵਾਹ ਵਾਹ ਬਟ। ਲਓ ਜੀ, ਹੁਣ ਬਾਟ ਤੁਹਾਨੂੰ ਸੁਣਾਏਗਾ ਹੈਲੀਕਾਪਟਰ ਕਿੱਦਾਂ ਉੱਡਦਾ। ਹੁਣ ਸਲੋ ਕਰਕੇ ਬੰਦ ਕਰ ਦੇ ਤਾਂ ਕਿ ਦੂਰ ਨਿਕਲ ਗਿਆ ਕਿਤੇ। ਬਸ ਇਹ ਗੈਪ ਹੋ ਗਿਆ। ਅੱਛਾ ਕਬੂਤਰ ਕਿੱਦਾਂ ਉੱਡਦਾ ਜੀ? ਚਲੋ ਬੋਲਦਾ। ਹਾਂ ਕਬੂਤਰ ਕਿੱਦਾਂ ਬੋਲਦਾ? ਸਾਜੀ ਐਡਾ ਸੀਨੀਅਰ ਆਰਟਿਸਟ ਆ, ਤੁਸੀਂ ਕੋਈ ਟ੍ਰੇਨ ਵਜਾਉਣ ਦੇ, ਕਬੂਤਰ ਡਵਾਉਣ ਦੇ। ਇਹ ਕੱਖ ਵੀ ਨਹੀਂ, ਇਹਦੇ ਨੂੰ 1000 ਗੁਣਾ ਸੀਨੀਅਰ ਵਜਾਉਂਦਾ ਏ। ਅੱਛਾ ਜੀ। ਹਾਂ ਮੈਂ ਤੇ ਹੈਰਾਨ ਹੁੰਨਾ ਉਸ ਜਿਹੜੇ ਦੁਨੀਆ ਦੇ ਮਹਾਨ ਤਬਲੇ ਵਾਲੇ ਜਿਨ੍ਹਾਂ ਨੇ ਰਿਆਸਤਾਂ ਕੀਤੀਆਂ 24 ਘੰਟੇ। ਯਕੀਨ ਕਰ, ਜ਼ਾਕਰ ਸਾਹਿਬ ਨੇ ਵੀ ਤੇ ਵਜਾਈ ਹੈ ਟ੍ਰੇਨ। ਹਾਂ ਨਹੀਂ ਵਜਾਈ? ਚਲੋ ਨਹੀਂ ਵਜਾਈ ਹੋਏਗੀ ਜਿਹੜੇ ਵਜਾ, ਪਰ ਇਹ ਨਹੀਂ ਮੈਨੂੰ ਸਮਝ ਆਈ ਕਿ ਲੌਜਿਕ ਕੀ ਆ। ਲੌਜਿਕ ਕੀ ਹੈ? ਤੁਸੀਂ ਗਾਣਾ ਵਜਾਓ, ਤੁਸੀਂ ਕਿਆ ਵਾ ਮੌਸੀਕੀ ਜਿਹੜੀ ਹੈ। ਹਾਂ ਉਹ ਵਜਾਓ। ਸ਼ਰਾਬ ਪੀ ਕੇ ਤੇ ਅੱਧਾ ਘੰਟਾ ਸਟੈਚੂ ਨਾਲ ਦੁੱਖ ਸੁੱਖ ਕਰੀ ਜਾਣਾ। ਓਏ ਉਹਨੂੰ ਨਹੀਂ ਸੁਣਦਾ। ਨਹੀਂ ਇਹ ਨਹੀਂ ਤੈਨੂੰ, ਇਹ ਉਹਨੂੰ ਜੱਚਦੀ। ਕਹਿੰਦਾ ਸਾਡੇ ਘਰ ਨਾ ਡਾਇਨਾਸੌਰ ਆ। ਮੈਂ ਗਿਆ ਤੇ ਬਿੱਲੀ ਦੇ ਮੂੰਹ ਜਾਰੀ ਦਿੱਤੀ। ਉਹ ਯਾਰ ਡਾਇਨਾਸੌਰ 100 ਸਦੀਆਂ ਸਾਲ ਖਤਮ ਹੋ ਗਏ ਆ। ਚਵਲ ਮਾਰ ਬੈਠਾ ਤੇ ਸੱਚਾ ਬਿੱਲੀ ਦੇ ਮੂੰਹ ਜਾ ਰਹੀ। ਕਹਿੰਦਾ ਬਿੱਲੀ ਦੇ ਮੂੰਹ ਜਾਰੀ ਦਿੱਤੀ। ਕਹਿੰਦਾ ਸਾਡੇ ਘਰ ਡਾਇਨਾਸੌਰ। ਸਾਡੇ ਘਰ ਕਹਿੰਦਾ ਡਾਇਨਾਸੌਰ ਦੀ ਚੱਲ ਹੁਣ ਉਹਦੀ ਵਾਰੀ। ਚੱਲ ਯਾਰ ਦੱਸ। ਮਾਰ ਵੀ। ਚੱਲ ਯਾਰ। ਓਏ ਤੇਰੇ ਵਾਲਦ ਸਾਹਿਬ ਦਾ ਕੀ ਨਾਂ ਸੀ? ਕਾਲੂ ਨਹੀਂ। ਤੇਰੇ ਵਾਲਦ ਸਾਹਿਬ ਦਾ ਖਾਲਦ ਹੁਸੈਨ। ਉਹ ਨਿਕਨੇਮ ਦੱਸਿਆ ਮੈਂ। ਹੁਸੈਨ ਉਰਫ ਕਾਲੂ ਨਾਈ। ਖਾਲਦ ਹੁਸੈਨ ਨਿਕਨੇਮ। ਅਸਲ ਇਹਦਾ ਪਿਓ ਸੀ। ਉਹਨੇ ਜਿਹੜੀ ਖਾਲਦ ਪੂਰਾ ਨਾਂ ਦੱਸਿਆ, ਉਹਨੇ ਕਿਹੜੀ ਬਦਤਮੀਜ਼ੀ ਫੰਟਾ ਨਾਲ ਵਾਲੀ ਬੂਟੀ ਪੀ ਬੈਠਾ ਤੂੰ? ਮੇਰੀ ਗੱਲ ਸੁਣੋ। ਹਾਂਜੀ ਵਾਲਦ ਸਾਹਿਬ ਦਾ ਮੈਂ ਕਿਹਾ ਤੇਰੇ ਦਾ ਨਾਮ ਕੀ? ਹਾਂਜੀ ਮੈਂ ਕਾਲੂ ਨਾਂ ਨਹੀਂ ਆ। ਕਾਲੂ ਇੱਕ ਨਾਮ ਖਾਲਦ ਆ। ਸਰ ਉਹਨਾਂ ਨੂੰ ਫੇਮ ਕਾਲੂ ਨਾਈ ਤੋਂ ਮਿਲਿਆ। ਉਹ ਵਰਲਡ ਫੇਮ। ਅੱਛਾ ਹੁਣ ਤੇਰੇ ਵਾਲਦ ਸਾਹਿਬ, ਇਹਦੇ ਵਾਲਦ ਸਾਹਿਬ ਵੀ ਸੀ ਜਾਂ ਇਹਦੇ ਵਾਲਦ ਸਾਹਿਬ ਤੇਰੇ ਵਾਲਦ ਸਾਹਿਬ ਵੀ ਸੀ? ਇੱਥੇ ਰੋਲਾ ਬਣੇਗਾ। ਪੁੱਛ ਕੇ ਜਵਾਬ ਦੇਈ। ਇੱਕ ਮਿੰਟ ਠਹਿਰ ਜਾਓ ਯਾਰ। ਜਿਹੜੇ ਤੇਰੇ ਵਾਲਦ ਸਾਹਿਬ ਸੀ ਹਾਂਜੀ। ਉਹ ਇਹਦੇ ਵਾਲਦ ਸਾਹਿਬ ਵੀ ਸੀ, ਜਾਂ ਫਿਰ ਜਿਹੜੇ ਇਹਦੇ ਵਾਲਦ ਸਾਹਿਬ ਸੀ ਉਹ ਤੇਰੇ ਵਾਲਦ ਸਾਹਿਬ ਵੀ ਜਿਹੜੇ ਸੀ? ਮੇਰੇ ਸੀਗੇ ਉਹ ਯਾਨੀ ਕਿ ਜਿਹੜੇ ਤੇਰੇ ਵਾਲਦ ਸਾਹਿਬ ਸੀ ਉਹ ਇਹਦੇ ਵਾਲਦ ਸਾਹਿਬ ਵੀ ਸੀ? ਹਾਂਜੀ ਉਹ ਕੁਛ ਇਹਦੇ ਸੀ, ਕੁਛ ਉਹਦੇ ਸੀ। ਯਾਰ ਜਿਹੜੇ ਇਹਦੇ ਵਾਲਦ ਸਾਹਿਬ ਸਨ ਨਾ, ਉਹਦੇ ਇਹ
ਵਾਲਦ ਨੇ ਅੱਛਾ ਤੇਰੇ ਵਾਲਦ ਸਾਹਿਬ ਦਾ ਖਾਲਦ ਖਾਲਦ ਹੁਸੈਨ ਪੂਰਾ ਖਾਲਦ ਹੁਸੈਨ ਖਾਲਦ ਉਰਫ ਕਾਲੂ ਨਾਈ। ਉਰਫ ਖਾਲਦ। ਤੇਰੇ ਵਾਲਦ ਸਾਹਿਬ ਦੀ ਨਾਈਆਂ ਦੀ ਦੁਕਾਨ ਵੀ ਸੀ ਜਾਂ ਇੱਕ ਵੈਸੇ ਮਸ਼ਹੂਰ ਸੀ? ਨਹੀਂ ਵੈਸੇ ਮਸ਼ਹੂਰ, ਮੇਰੇ ਨਾਨਕਿਆਂ ਨੇ ਇਹ ਕੰਮ ਕੀਤਾ, ਅਸੀਂ ਨਹੀਂ ਕੀਤਾ। ਨਹੀਂ ਉਹ ਉਹਦੇ ਅੱਬੂ ਦੇ ਸੀ ਨਾਈਆਂ ਦੀ ਦੁਕਾਨ। ਇੱਕ ਮਿੰਟ ਠਹਿਰ ਜਾ, ਇਹਦੇ ਕੰਮ ਤੇਰੇ ਨਾਨਕਿਆਂ ਨੇ ਕੀਤਾ, ਨਾਈ ਤੇਰੇ ਅੱਬੇ ਦੇ ਨਾਂ ਤੇ ਮਸ਼ਹੂਰ, ਇਹ ਕੀ ਚੱਕਰ? ਰਾਜੇ ਸੀ ਨਾ, ਉਹ ਰਾਜਾ ਦਾਹਰ ਨਾ ਬਣ। ਮੈਂ ਪਿਓ ਲੋ ਖੱਲੜ ਆ, ਮਾਂ ਲੋ ਖੋਖਰ। ਹਾਂਜੀ ਇਹ ਗੋਤ ਆ ਨਾ ਤੁਹਾਡੀ। ਗੋਤ ਆ ਸਾਡੀ। ਖੱਲੜ ਹਾਂਜੀ ਖੱਲੜ ਪੈ ਜਾਂਦੇ ਬੰਦਾ ਜਦੋਂ ਜਿਮ ਚ ਜਾਂਦਾ ਹੋਵੇ ਆ ਖੱਲੜ। ਨਹੀਂ ਕਈਆਂ ਦੇ ਖੱਲੜ ਨਿਕਲਿਆ ਵੀ ਹੁੰਦਾ ਵਾ। ਨਹੀਂ ਖੱਲੜ ਕਹਾਰ ਨਹੀਂ ਚਾਹੀਦਾ ਆਪਾਂ। ਆਹੋ ਆਹੋ ਕਲਰ ਕਾ ਓਏ ਖੱਲੜ ਮੁਟਿਆਰ ਵੀ ਹੁੰਦੀ ਹੈ। ਨਹੀਂ ਉਹ ਹੱਲੜ ਹੁੰਦੀ ਹੈ। ਯਾਰ ਊਂਟ ਤੇ ਵੀ ਖੱਲੜ ਪੈਂਦਾ ਇੱਥੇ। ਹਾਂ ਉਹ ਹੀ ਖੱਲੜ ਫਕੀਰ ਵੀ ਤੁਹਾਡਾ ਰਿਸ਼ਤੇਦਾਰ? ਹੈਪੀ ਲੈਗ ਦੇ ਮੁਕਾਬਲੇ ਤੇ ਸੈਡ ਲੈਕ ਰੰਗ ਕੱਢਦਾ। ਓਏ ਯਾਰ ਹੈਪੀ ਲੈਗ ਦੇ ਮੁਕਾਬਲੇ ਸੈਡ ਲੈਗ ਲੈ ਓਏ ਨਹੀਂ ਉਹਦੇ ਵਾਲਦ ਸਾਹਿਬ ਨਾਈ ਸਨ, ਇਹਦੇ ਵਾਲਦ ਸਾਹਿਬ ਹਜਾਮ ਦਾ ਕੰਮ ਕਰਦੇ ਸੀ। ਉਹ ਕਹਿੰਦਾ ਤੂੰ ਕੰਮ ਤੇ ਅਸੀਂ ਕੀਤਾ ਹੀ ਨਹੀਂ। ਓਏ ਇੱਕ ਮਿੰਟ ਟੈਕਨੀਕਲ ਗੱਲ ਦੱਸ, ਤੇਰੇ ਨਾਨਕੇ ਜਿਹੜੇ ਨਾਈਆਂ ਦਾ ਕੰਮ ਕਰਦੇ ਸੀ, ਦਾਦਕੇ ਤੇ ਨਹੀਂ ਸੀ ਕਰਦੇ? ਨਹੀਂ। ਤੇ ਤੇਰੇ ਪਿਓ ਦੇ ਨਾਲ ਨਾਈ ਕਿਦਾਂ ਲੱਗ ਗਿਆ? ਰਾਜੇ ਸੀ ਰਿਸ਼ਤੇਦਾਰ, ਹੁਣ ਯਾਨੀ ਕਿ ਤੇ ਫਿਰ ਕਹਿਣਾ ਵੀ ਨਾਈ ਸੀ? ਨਾਈ ਸੀ। ਉਹ ਵੀ ਨਾਈ ਸੀ, ਹਾਂ, ਹੁਣ- ਪਰ ਕੰਮ ਉਹ ਕਰਦੇ ਸੀ, ਦਾਦਕੇ ਨਹੀਂ ਸੀ ਕਰਦੇ। ਦਾਦਕੇ ਨਹੀਂ ਸੀ ਕਰ। ਤੁਹਾਡੇ ਖਾਨਦਾਨ ਚੋਂ ਅੱਗੋਂ ਕਿਸੇ ਨੇ ਕੀਤਾ? ਤੇਰੇ ਵਾਲਦ ਸਾਹਿਬ ਦੇ ਯਾਨੀ ਕਿ ਜਿਹੜੇ ਬੱਚੇ ਨੇ ਉਹਨਾਂ ਨੇ ਵੀ ਨਹੀਂ ਕੀਤਾ, ਤੁਸੀਂ ਵੀ ਨਹੀਂ ਕੀਤਾ? ਉਹ ਬੱਚੇ ਪਈਆਂ ਤੂੰ ਵੀ ਕੀ ਮਤਲਬ ਗਾਲੇ ਵੀ ਸਮਝ ਬੇਟੇ, ਅੱਗੋਂ ਉਹਨਾਂ ਦੇ ਬੱਚੇ ਕਹਿੰਦੇ ਤੂੰ ਨਹੀਂ ਬੇਟੇ ਸਮਝ ਗੱਲ। ਇੱਕ ਮਿੰਟ ਸਾਜੀ ਇਹਨੂੰ ਪੁੱਛੋ ਕਿ ਖਾਦਮ ਹੁਸੈਨ ਦੇ ਕੀ ਲੱਗਦੇ ਸੀ? ਮੇਰੇ ਤਾਇਆ ਜਾਨ। ਨਹੀਂ ਖਾਲਦ ਕੀ ਦੱਸਿਆ? ਖਾਲਦ ਮੇਰੇ ਵਾਲਦ ਸੀ। ਖਾਲਦ ਤੁਹਾਡੇ ਕੀ ਲੱਗਦੇ ਸੀ? ਯਾਰ ਉਹਦੇ ਜਿਹੜੇ ਵਾਲਦ ਉਹ ਸਾਹਿਬ ਜਨਾਬ ਜਦੋਂ ਮੈਂ ਮੋਟਰਸਾਈਕਲ ਤੇ ਜਾਂਦਾ ਸੀ ਨਾ ਮੇਰੇ ਪਿੱਛੇ ਨਾਲ ਲੱਗਦੇ ਹੁੰਦੇ ਯਾਰ, ਮੇਰੇ ਬੱਬੂ ਲੱਗਦੇ ਆ। ਕੀ ਕਰਨ ਆ ਤੂੰ ਯਾਰ? ਉਹ ਬੱਬੂ ਮਾਨ ਬੱਬੂ ਲੱਗਦੇ ਹੋ। ਕੀ ਹੋ ਗਿਆ ਤੇਰੇ? ਅੱਛਾ ਅੱਬੂ ਖਾਲਦ ਹੁਸੈਨ ਸਾਹਿਬ ਤੇਰੇ ਵਾਲਦ ਸਾਹਿਬ ਸੀ ਤੇ ਉਹ ਤੇ ਇਹਦੇ ਨੇ। ਇਹ ਤੇ ਕੀ ਲੱਗਦੇ ਸੀ? ਮੇਰੇ ਵੀ ਵਾਲਦ ਸਾਹਿਬ ਸੀ। ਹੈਲੋ ਇੱਕ ਵਾਲਦ ਚ ਦੋ ਪੁੱਤਰ ਨਹੀਂ ਰਹਿ ਸਕਦੇ। ਨਹੀਂ ਰਹਿ ਸਕਦੇ। ਇੱਕ ਮਿਆਨ ਚ ਤਲਵਾਰ ਹੁੰਦੀ ਉਸਤਾਦ ਜੀ। ਇਹਦੇ ਉਹ ਵਾਲਦ ਸਾਹਿਬ ਸੀਗੇ ਖਾਲਦ ਹੁਸੈਨ ਉਰਫ ਯਾਰ ਘਰੋਂ ਕਾਰਡ ਤੇ ਮੰਗਾ ਦਾ ਖਾਲਦ ਹੁਸੈਨ ਉਰਫ ਕਾਲੂ ਨਾਈ ਯਾਰ ਦੱਸੀ ਤਾਂ ਜਾਣਿਆ ਤੁਹਾਨੂੰ ਕੀ ਹੋ ਗਿਆ ਤੈਨੂੰ ਯਾਰ? ਕਾਰਡ ਨਾ ਮੰਗਾਈ, ਕੋਈ ਹੋਰ ਆ ਗਿਆ ਤਾਂ ਭੱਜ ਹੋਵੇ। ਨਹੀਂ ਠਹਿਰ ਜਾਓ, ਤੁਹਾਡੇ ਤੁਸੀਂ ਆਪਣੇ ਮਾਮੂਆਂ ਚ ਦੇਖਿਆ ਕਿਸੇ ਨੂੰ ਕਿ ਕੋਈ ਨਾਈਆਂ ਦਾ ਕੰਮ ਕਰਦੇ? ਮਾਮੂ ਮੇਰਾ ਸਖਾ ਘਰ ਹਾਲੇ ਵੀ ਕਰਦੇ ਨੇ? ਸੇਪੀ ਕਰਦੇ ਰਹੇ। ਹਾਲੇ ਨਹੀਂ ਲਈਏ ਦੇਗਾ ਦੁਗਾ ਵੀ ਪਕਾਉਂਦੇ ਸੀ? ਹਾਂਜੀ। ਤੁਸੀਂ ਸਿਰਫ ਯਾਨੀ ਨਾਮ ਦੇ ਨਾਲ ਨਾਈ ਲੱਗਾ ਵਾ, ਹਾਂਜੀ। ਤੁਹਾਨੂੰ ਕੋਈ ਕਟਿੰਗ ਸ਼ੇਪ ਦੇਗਾ ਪਕਾਉਣੀਆਂ? ਵਾਲਦ ਸਾਹਿਬ ਬੜੇ ਲਿਖੇ ਡਰਾਈਵਰ ਘਰਾਣੇ ਨਾਲ ਤਲਕ। ਵਾਲਦ ਸਾਹਿਬ ਡਰਾਈਵਰ ਤੇ ਚਾਚੇ ਦਾਦਾ ਤਾਇਆ ਵੀ ਡਰਾਈਵਰ ਸੀ। ਵਿੰਡੋ ਦੇ ਡਰਾਈਵਰ ਸੀ ਉਹ, ਵਿੰਡੋ 7 ਦੇ ਜਿਹੜੇ ਹੁੰਦੇ। ਉਹ ਗੱਡੀ ਦੇ ਡਰਾਈਵਰ ਸੀਗੇ, ਵਿੰਡੋ 7 ਦੇ ਡਰਾਈਵਰ ਕੀ ਯਾਰ। ਸਰ ਉਹਦੇ ਮਾਮੂ ਦਾ ਪੁੱਛੋ, ਉਹ ਨਾਈਆਂ ਦੇ ਜੇ ਕਰਦੇ ਤੇ ਫਿਰ ਕੋਈ ਇਹਦੀ ਗੱਲ ਮਿਲਣੀ, ਕਿਉਂਕਿ ਉਹਦੇ ਮਾਮੂ ਮੈਨੂੰ ਨਹੀਂ ਲੱਗਦਾ ਉਹਦੀ ਸ਼ਕਲ ਨੂੰ ਵੇਖਣਾ। ਕੰਪਿਊਟਰ ਵਾਲੀ ਫਾਈਲ ਤੇ ਜਿਲਦ ਕਰਾਉਣ ਚਲਾ ਗਿਆ ਯਾਰ। ਬੱਚਿਆਂ ਦੀਆਂ ਕਿਤਾਬਾਂ ਦੀਆਂ ਕਰਾਈ ਦੀਆਂ ਮਰੇ ਤੂੰ ਫਾਈਲ ਕੀ ਹੋ ਗਿਆ? ਅੱਛਾ ਕੰਪਿਊਟਰ ਦੀ ਜਿਹੜੀ ਵਿੱਚ ਫਾਈਲ ਹੁੰਦੀ, ਹਾਂਜੀ ਉਹਦੀ ਜਿਲਦ ਉਹਨੂੰ ਕਹਿੰਦਾ ਜਿਲਦ ਕਰ ਦਿਓ ਲੈ ਤੇ ਪੂਰਾ ਕੰਪਿਊਟਰ ਸਮਾਧਨਾ ਭਰਿਆ ਉਹ ਵੀ ਖਰਾਬ ਹੋ ਗਿਆ। ਲਓ ਜੀ ਚਲੋ ਕੋਈ ਗੱਲ ਨਹੀਂ, ਖੈਰ ਆ। ਸਾਡੇ ਉਹ ਕਹਿੰਦਾ ਕੰਪਿਊਟਰ ਐਦ ਹੁੱਕਾ ਵਾ ਤੇ CPU ਤੇ ਚਿਲਮ ਰੱਖੀ। ਓ ਯਾਰ ਕੀ ਹੋ ਗਿਆ ਤੈਨੂੰ ਯਾਰ? ਉਹ ਅੱਗੋਂ ਐਕਟ ਕੈਸਾ ਕਰਦਾ ਹੀ ਉੱਠ ਕੇ? CPU ਟਾਵਰ ਨਹੀਂ ਉਹ ਤੇ ਚਿਲਮ ਰੱਖ ਕੇ ਬੈਠਾ ਤੇ ਕਿੰਨਾ ਕੰਪਿਊਟਰ ਆਈ ਝੁੱਕਾ ਵਾ। ਹਾਂਜੀ ਕੰਪਿਊਟਰ ਆਈ। ਵਾਹ ਵਾਹ ਵਾਹ। ਤਾਂ ਜਿਹਨਾਂ ਦੇ ਘਰ ਪੀੜੀ ਆ ਉਹਨੂੰ ਸੀਟ ਬੈਲਟ ਲਾਇਆ ਯਾਰ। ਕਿੱਥੇ ਤੂੰ ਕਲਰ ਘਰ ਚੱਲਾਂ? ਉਹ ਦੌਰ ਫਿੱਟੇ ਮੂੰ ਟਾਇਰ ਉਹਦੀ ਉੱਤੇ ਸੂਈ ਫਸੀ। ਨਹੀਂ ਮੋਟਰਵੇ ਤੇ ਰੱਖੀ ਪੀੜੀ ਇਹਦਾ ਮਾਮੂ ਅਸਗਰ ਪੀੜੀ ਤੇ ਬਹਿ ਕੇ ਰੋਟੀ ਖਾਈਦੀ। ਵੈਸੇ ਪਿੰਡ ਵਾਲਾ ਮਾਹੌਲ ਬਣਾਈਦਾ। ਤੂੰ ਵੱਖਰੇ ਉਹਨੂੰ ਆਪਣੇ ਅੱਬੂ ਨੂੰ ਕਹਿੰਦਾ, ਅੱਬੂ ਜੀ ਮੈਂ ਤੁਹਾਨੂੰ ਠੱਪਿਆਂ ਵਾਲਾ ਮੰਜਾ ਨਾ ਬਣਵਾ ਦਾਂ। ਇਹਦੇ ਭਾਂਜੇ ਨੇ ਗੋਲੀ ਵਾਲੇ ਕਤਰੇ ਫਲਾਉਣ ਆਏ, ਉਹਨਾਂ ਨੇ ਕਹਿੰਦਾ ਸਟ੍ਰਾਬੇਰੀ ਫਲੇਵਰ ਵੀ ਨਹੀਂ ਹੈ। ਉਹ ਯਾਰ ਕੀ ਹੋ ਗਿਆ ਤੈਨੂੰ ਯਾਰ? ਸਾਜੀ ਸਟ੍ਰਾਬੇਰੀ ਫਲੇਵਰ ਨਹੀਂ ਹੁੰਦਾ। ਓਏ ਆਹੋ ਯਾਰ ਤੂੰ ਬੇਟੇ ਮੂੰਹ ਯਾਰ ਗੋਲੀ ਕੀ ਫੂਡ ਵਾਲਿਆਂ ਨੂੰ ਤਰਫੋਂ ਉਹਨਾਂ ਨੇ 2 ਕਤਰੇ ਪਿਆਏ, ਉਹਨੂੰ ਕਹਿੰਦਾ ਪਿਆ ਤਾਂ ਸਹੀ, ਹੁਣ ਉਹਦੇ ਨਾਲ ਕੀ ਬਣਨਾ ਇਹਦਾ? ਜ਼ਰਾ ਪਾ ਤੇ ਸਹੀ ਥੋੜਾ। ਅੱਖਾਂ ਨਾਲ ਡਾਕਟਰ ਬਣ ਗਿਆ। ਇੱਕ ਬੰਦੇ ਦੀ ਅੱਖ ਖੋਲ ਕਤਰਾ ਪਾਉਣ ਲੱਗਾ ਤੇ ਫੋਨ ਸੁਣਨ ਲੱਗ ਪਿਆ। ਤਾਂ ਉਹ ਗੰਗੂਰੀ ਜਾਂਜ ਬੈਠਾ ਯਾਰ ਮਾੜਾ ਮੋਟਾ ਨਜ਼ਰ ਆਉਂਦਾ ਉਹ ਤੋਂ ਵੀ ਗਿਆ। ਓਏ ਅਸੀਂ ਬਾਹਰ ਜਿਹੜਾ ਨਹੀਂ ਜਾਨੀ ਕੀ ਚਾਲ ਆ, ਹਾਂਜੀ ਉਹਦੇ ਚ ਨਾ ਤੈਨੂੰ ਕਾਲੂ ਨਾਈ ਤੇਰਾ ਮਸ਼ਹੂਰ ਹੈ। ਹਾਂਜੀ ਫੱਟਾ ਤੇ ਤੇਰੀ ਕੁਰਸੀ ਲਾ ਦੇਣਾ, ਤੂੰ ਸ਼ੋਅ ਚ ਨਾਈ ਬਣ ਜਾ। ਜੌਨ ਕਾਲੂ ਨਾਈ ਗਰਮ ਹਮਾਮ। ਵੈਨ ਗੋਪਾਲ ਹਮਾਮ ਨਹੀਂ ਉੱਥੇ ਹੈਗਾ। ਅੱਛਾ ਬਾਰਬਰ ਠੀਕ ਹਾਂ ਬਾਰਬਰ। ਕਾਲੂ ਨਾਈ ਗੱਲਾਂ ਲਗਾ ਦੀ, ਬਸ ਨਾਈ ਲੱਗ ਗਿਆ ਨਾਲ। ਨਾਲ ਕਾਲੂ ਮੈਚ ਗਿਰਦਾ। ਨਾਈ ਵੈਨ ਗੋਪਾਲ ਅਈਅਰ ਪੂਰਾ ਨਾਮ, ਠੀਕ ਆ। ਕਾਲੂ ਨਾਈ ਜੈਕਸਨ ਲਿਖਾ ਲਵੇ ਤੇ ਉਹ ਵੀ ਸੀ। ਫਰੀਦ ਨੇ 10,000 ਰੁਪਏ ਦੀ ਹਾਂ, ਨਹੀਂ, ਨਹੀਂ। ਸ਼ਾਇਦ ਟਿਕਟ ਲਈ ਹੈ ਸਟੇਡੀਅਮ 'ਚ ਮੈਚ ਦੇਖਣ ਵਾਸਤੇ, ਤੇ ਜਾ ਕੇ ਇੰਜ ਫਰੰਟ ਤੇ ਬੈਠਾ। ਉਹ ਇੱਕ ਖਿਡਾਰੀ ਆਇਆ, ਉਹਨੇ ਐ ਇਸ਼ਾਰਾ ਕਰ ਕਰਕੇ ਇਹਦੇ ਅੱਗੇ ਸਕਰੀਨ ਕਰਾ ਦਿੱਤੀ।
ਇੱਕ ਜਗ੍ਹਾ ਤੇ ਤਾੜੀਆਂ ਵੱਜੀਆਂ ਤੇ ਉਹਨੂੰ ਮਿੱਠੀ ਕਰਾ ਓਏ ਕਿ ਜਾਣ ਇੱਧਰ ਜਦੋਂ ਤਾੜੀਆਂ ਤੂੜੀਆਂ ਵੱਜੇ ਨਾਲ ਦੇ ਨੂੰ ਪੁੱਛ ਕੀ ਹੋਇਆ। ਨਹੀਂ ਇਧਰ ਤਾਂ ਵੇਖ ਕੇ ਮਾਰ ਰਹੇ ਆ ਵੀ ਅੱਜ ਕਰਨਾ। ਲਓ ਜੀ ਨਾਜ਼ਰੀਨ, ਸ਼ਾਹ ਸਾਹਿਬ ਨੂੰ ਸਾਨੂੰ ਕੁਝ ਸੁਣਾਓ। ਅਸੀਂ ਵੇਖੋ ਤੁਹਾਨੂੰ ਕਿੰਨਾ ਕੁਝ ਸੁਣਾਇਆ ਨਾ। ਖੁਸ਼ ਹੋਏ ਨਾ ਤੁਸੀਂ, ਹੱਸੇ ਨਾ ਤੁਸੀਂ? ਬਿਲਕੁਲ ਹੱਸੇ ਜੀ। ਚਲੋ ਜੀ ਸਾਨੂੰ ਵੀ ਕੁਝ ਸੁਣਾਓ ਯਾਰ। ਨਾ ਬਟ ਮੈਂ ਵੈਸੇ ਮਜ਼ਾਕ ਕਰ ਰਿਹਾ ਸੀ ਟ੍ਰੇਨ ਵਾਲਾ। ਬਟ ਨੂੰ ਨਾ ਟ੍ਰੇਨ, ਸਾਡਾ ਟ੍ਰੇਨ ਨਾਲ ਤਲਕ ਹੀ ਕੋਈ ਨਹੀਂ ਸਾਡਾ ਕੋਈ ਟ੍ਰੇਨ ਨਾਲ ਤਲਕ ਹੈ, ਕੋਈ ਸਾਡੀ ਢੋਲਕ ਦਾ ਟ੍ਰੇਨ ਨਾਲ ਤਲਕ ਹੈ। ਤਲਕ ਹੁੰਦਾ ਮੈਂ ਕਵਾਂ ਬਟ ਫਲਾਣੀ ਕਵਾਲੀ ਦਾ ਠੇਕਾ ਵਜਾ, ਬਟ ਉਹ ਫਲਾਂ ਗਾਣੇ 'ਚ ਵੱਜਾ ਉਹ ਵਜਾ, ਬਟ ਉਹ ਜਿਹੜਾ ਤਬਲਾ ਦੇਖਾ ਤੁਝੇ 'ਚ ਵੱਜਾ ਉਹ ਵਜਾ, ਬਟ ਭਜਨ ਵਜਾ। ਹੁਣ ਮੈਂ ਤੇਰੇ ਕੋਲ ਬਟ ਮੈਨੂੰ ਯਾਮਾ ਸਟਾਰਟ ਕਰਨਾ ਤੂੰ ਦੱਸ ਦੱਸ। ਤੇ ਸਾਡਾ ਕੋਈ ਤਲਕ ਹੀ ਨਹੀਂ ਇਹਦੇ ਨਾਲ, ਠੀਕ ਹੈ ਨਾ। ਸਾਨੂੰ ਤੈਨੂੰ ਜਿਹੜੀ ਢੋਲਕ ਜਿਸ ਕੰਮ ਵਾਸਤੇ ਹੈਗੀ ਉਸ ਕੰਮ ਵਾਸਤੇ ਬੰਦਾ ਸਹੀ ਵਜਾ ਲਵੇ, ਬੜੀ ਗੱਲ। ਲਓ ਜੀ ਨਾਜ਼ਰੀਨ, ਇੱਕ ਸਾਥ ਜੀ ਛੋਟੀ ਜੀ ਗੱਲ ਜੀ ਕਿ ਸਮ ਟਾਈਮ ਸਾਡੇ ਕੋਲ ਪਰਫਾਰਮੈਂਸ ਕੋ ਤੇ ਥੋੜੀ ਲੋ ਵੀ ਹੋ ਜਾਂਦੀ, ਕੋਈ ਅੱਛੀ ਹੋ ਜਾਂਦੀ। ਉਹ ਮੈਂ ਦੱਸ ਦਿੰਦਾ। ਉਹ ਅਸਲ 'ਚ ਗੱਲ ਹੈ 2-3-4 ਸ਼ੋਅ ਨਾ ਅਸਲ 'ਚ ਰੌਲਾ ਇਹ ਹੈ ਕਿ ਅਸੀਂ ਸੈੱਟ ਸ਼ੂਟ ਬਣਾ ਰਹੇ ਹਾਂ, ਇੱਥੇ ਦਾ ਵੀ ਚੇਂਜ ਕਰ ਰਹੇ ਹਾਂ ਤੇ ਕੁਝ 2-4 ਹੋਰ ਵੀ ਪ੍ਰੋਜੈਕਟਸ ਜਿਹੜੇ ਨੇ ਕਰ ਰਹੇ ਹਾਂ। ਉਹਦੀ ਵਜ੍ਹਾ ਨਾਲ ਥੋੜਾ ਜਿਹਾ ਨਾ ਜ਼ਰਾ, ਲੇਕਿਨ ਉਸ ਇੱਕ ਗੱਲ ਹੈਗੀ ਹੈ ਕਿ ਮੈਂ ਇਹ ਦੇਖਿਆ, ਮੈਂ ਕਮੈਂਟਸ ਪੜ੍ਹਦਾ ਹੁੰਦਾ ਕਿ ਸਰ ਉਹ ਕੋਈ ਸਾਨੂੰ ਇੱਦਾਂ, ਇਹ ਸਾਡਾ ਖੌਫ ਸਾਨੂੰ ਖਤਮ ਕਰ ਦੇਣਾ ਚਾਹੀਦਾ ਕਿ ਸਾਡਾ ਉਹ ਸ਼ੋਅ ਆ ਕਿ ਜਿਹੜਾ ਕਿ ਅਗਰ 2 ਸ਼ੋਅ 'ਚ ਮਜ਼ਾ ਨਹੀਂ ਆਇਆ ਤਾਂ ਲੋਕੀ ਅੱਗੇ ਨਿਕਲ ਜਾਣਗੇ। ਨਹੀਂ, ਉਹ ਉੱਥੇ ਹੀ ਹੋਣਗੇ। ਨਹੀਂ, ਉਹ ਥੱਲੇ ਨਾ ਐਸੇ ਵੀ ਦੋਸਤ ਨੇ ਉਹ ਫਿਰ ਗਾਲੀ ਗਲੋਚ ਤੱਕ ਵੀ ਗੱਲ ਕਰਦੇ ਨਹੀਂ, ਉਹ ਦੋਸਤ ਨਾ ਕਿਹਾ ਉਹਨਾਂ ਨੂੰ। ਮੈਂ ਉਹਨਾਂ ਨੂੰ ਫਿਰ ਉਹ ਕਿਤੋਂ ਦੋਸਤ ਹੁੰਦੇ? ਹਾਂ, ਬਸ ਉਹ ਇਹਨਾਂ ਤੋਂ ਕਿ ਯਾਰ ਅਸੀਂ ਤੁਹਾਡੇ ਲਈ ਇੰਨੀ ਕੋਸ਼ਿਸ਼ ਕਰਨੇ ਆ। YouTube ਦੇ ਉੱਪਰ ਤੈਨੂੰ ਮੈਂ ਇੱਕ ਮਿਸਾਲ ਦੇਣਾ, YouTube ਤੇ ਐਜ਼ ਏ ਮੁਸਲਿਮ ਕੁਰਾਨ ਦੀਆਂ ਐਤਾਂ ਵੀ ਅਪਲੋਡ ਹੋਈਆਂ ਨੇ, ਤਲਾਵਤਾਂ ਵੀ ਅਪਲੋਡ ਹੋਈਆਂ ਨੇ। ਅਗਰ ਕੋਈ ਹਿੰਦੂ ਆ ਤੇ ਉਹਨਾਂ ਦੀ ਜਿਹੜੀ ਕਿਤਾਬ ਆ ਗੀਤਾ ਜਾਂ ਕੋਈ, ਉਹ ਵੀ ਉੱਥੇ ਅਪਲੋਡ ਹੋਈ ਹੈ। ਕ੍ਰਿਸਚਨ ਨੇ ਤੇ ਉਹਨਾਂ ਦੀ ਕਿਤਾਬ ਵੀ, ਅਗਰ ਸਿੱਖ ਧਰਮ ਨੇ ਤੇ ਉਹਨਾਂ ਦੇ ਧਰਮ, ਹਰ ਧਰਮ ਨੂੰ ਥੱਲੇ ਡਿਸਲਾਈਕ ਵੀ ਹੋਇਆ ਤੇ ਥੱਲੇ ਸਭ ਕੁਝ ਹੋਇਆ। ਧਰਮ ਦੀ ਗੱਲ ਕਰ ਰਹੇ ਆ ਤੇ ਸਾਡਾ ਤੇ ਅਸੀਂ ਤੇ ਫਿਰ ਸ਼ੁਗਲ ਮੇਲਾ ਕਰਨੇ ਤੇ ਸਾਨੂੰ ਸਮਝ ਆ ਰਹੀ ਗੱਲ ਦੀ। ਕਈ ਦੇਖ ਲਾ ਤੂੰ ਆਪਣੇ, ਅਸੀਂ ਐਸੇ ਮੁਸਲਮ ਨਾ ਦੇਖ ਲਾ ਥੱਲੇ ਡਿਸਲਾਈਕ ਆ, ਲੋਹਾ ਦੇਖ ਲਾ, ਕਸੀਦਾ ਦੇਖ ਲਾ, ਥੱਲੇ ਡਿਸਲਾਈਕ ਆ, ਥੱਲੇ ਕ੍ਰਿਟਿਸਾਈਜ਼ ਕਰ ਰਹੇ ਨੇ ਲੋਕ, ਨਹੀਂ ਚੰਗਾ ਸਮਝ ਸ਼ੁਰੂ ਤੋਂ ਕਰਦੀ ਆ। ਤੇ ਇਹਦੇ ਲਈ ਕੋਈ ਟੈਨਸ਼ਨ ਨਹੀਂ ਲੈਣੀ। ਤੂੰ ਇਹ ਦੇਖ ਕਰ 1000 ਕਮੈਂਟ ਆਉਂਦਾ 24 ਘੰਟੇ 'ਚ, ਉਹਦੇ ਵਿੱਚ ਜਿਹੜੇ 900, 950, 980, 985, 990 ਉਹ ਤਾਂ ਪੜ੍ਹ ਕੀ ਕਹਿ ਰਹੇ ਨੇ। ਸਭ ਜਿਹੜੇ 94% ਬੰਦੇ ਤੁਹਾਨੂੰ ਨਹੀਂ ਲਾਈਕ ਕਰ ਰਹੇ, ਤੁਸੀਂ ਉਹਨਾਂ ਦੀ ਐਵੇਂ ਟੈਨਸ਼ਨ ਲਈ। ਤੁਸੀਂ ਬਾਕੀ 6% ਤੇ ਦੇਖੋ ਜਿਹੜੇ ਤੁਹਾਡੇ ਨਾਲ ਦਮ ਭਰਨ ਦੇ। ਮੈਂ ਇਸ ਗੱਲ ਤੇ ਕੋਈ ਗਲਤ ਕਦਮ ਨਾ ਚੱਕ ਲਈ, ਪੂਰਾ ਕੈਰੀਅਰ ਨਹੀਂ। ਉਹਦੇ ਨਾਲ ਇਹ ਹੁੰਦਾ ਕਿ ਅਸੀਂ ਘਰ ਦੇ ਕੰਮ ਕਰਦੇ ਹਾਂ, ਸਾਨੂੰ ਜਿਹੜਾ ਨਹੀਂ ਮਹੀਨੇ ਦੇ 30 ਸ਼ੋ ਸਮ ਟਾਈਮ ਸਾਜੀ ਅਸੀਂ ਕਿਸੇ ਟਾਈਮ ਗੱਲ ਨਹੀਂ ਹੁੰਦੀ, ਉਹ ਕਿਸੇ ਟਾਈਮ ਅੱਛੀ ਗੱਲ ਹੋ ਜਾਂਦੀ, ਕਿਸੇ ਟਾਈਮ ਬੁਰੀ। ਉਹ ਕ੍ਰਿਟਿਸਿਜ਼ਮ ਦਾ ਇੱਕ ਲੈਵਲ ਹੁੰਦਾ, ਉਹਦੇ ਤੇ ਤੁਸੀਂ ਕਿਸੇ ਨੂੰ ਗਾਲੀ ਗਲੋਚ ਕਰੋਗੇ, ਯਾਨੀ ਉਸਤਾਦ ਜੀ ਦੇ ਬਾਰੇ 'ਚ ਵੀ ਕੋਈ ਐਸੀਆਂ ਗੱਲਾਂ ਸਾਡੇ ਬਾਰੇ 'ਚ ਤੂੰ ਸਾਰੀ ਜ਼ਿੰਦਗੀ ਸਮਝਾਉਂਦਾ ਰਿਹਾ, ਜੇ ਸਮਝ ਆ ਜਾਏ ਗੱਲ ਕਰ ਤੂੰ ਇਹ ਟਾਈਮ ਜ਼ਾਇਆ ਕਰ। ਐਸ ਗੱਲ ਤੋਂ ਕੋਈ ਗਲਤ ਕਦਮ ਚੱਕਣਾ ਤੇ ਚੂਹੇ ਮਾਰ ਗੋਲੀਆਂ ਖਾਈ, ਉਹਦਾ ਬਚਣਾ ਨਹੀਂ ਤੂੰ। ਹਾਂ, ਉਹਦਾ ਅਸਰ ਸਹੀ ਹੋਏਗਾ। ਇਹਨਾਂ ਵੇ ਹਲਕੀ ਫੁਲਕੀ ਚੈ ਖਾ ਲਵੇਂ ਤੇ ਸਾਨੂੰ ਸਿਆਪਾ ਪਾ। ਹਾਂ, ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਲਵ ਯੂ, ਥੈਂਕ ਯੂ। ਔਰ ਜਿਹੜੀ ਫਰੀਦ ਨੇ ਗੱਲ ਕਹੀ ਨਾ, ਇਹ ਤੁਸੀਂ ਵੀ ਥੱਲੇ ਸਪੈਸ਼ਲ ਫਰੀਦ ਨੂੰ ਟੈਗ ਕਰਕੇ ਨਾ ਅੱਗੋਂ ਇਹਦੀ ਤਸੱਲੀ ਕਰ ਦੇਣਾ, ਜੋ ਇਹਨੇ ਪੁੱਛਿਆ ਇਹਨੂੰ ਜ਼ਰਾ ਮਤਲਬ ਠੀਕ ਕਰ ਦੇਣਾ, ਮਤਲਬ ਇਹਦਾ ਜਵਾਬ ਦੇ ਦੇਣਾ ਕਿ ਮੈਂ ਜੋ ਕਿਹਾ ਇਹਨੂੰ ਉਹ ਠੀਕ ਆ ਕਿ ਇਗਨੋਰ ਕਰੋ ਇਹਨਾਂ ਨੂੰ। ਹੇਟਰਸ ਵੀ ਹੁੰਦੇ ਨੇ, ਲਵਰਸ ਵੀ ਹੁੰਦੇ ਨੇ, ਸਾਰਾ ਕੁਝ ਹੁੰਦਾ, ਤੇ ਉਹ ਜ਼ਰਾ ਇਹਨੂੰ ਦੱਸ ਦੇਣਾ ਵੀ ਕੀ ਹਿਸਾਬ ਕਿਤਾਬ। ਮੈਂ ਤਾਂ ਦੇਖਿਆ ਜਿਹੜਾ ਥੱਲੇ ਕੁਝ ਕਰਦਾ ਨਾ, ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, 73,000 ਜਣਾ ਉਹਦੀ ਆਪੇ ਉਹਨੂੰ ਠੀਕ ਕਰ ਦਿੰਦੇ ਨੇ, ਠੀਕ ਹੈ ਨਾ। ਤੇ ਸ਼ਾਹਦ ਭਾਈ ਇਨਸ਼ਾਅੱਲਾ ਬਹੁਤ ਸ਼ੁਕਰੀਆ, ਬਹੁਤ ਮਜ਼ਾ ਆਇਆ। ਬਟ ਸਭ ਤੋਂ ਜਿਹੜਾ ਫੈਸਲਾਬਾਦ 'ਚ ਇੱਕ ਢੋਲਕ ਦੇ ਵਿੱਚ ਅਗਰ ਬੰਦਾ ਕੋਈ ਕਹਿੰਦਾ ਨਾ ਕਿ ਯਾਰ ਕੋਈ ਫੈਸਲਾਬਾਦ 'ਚ ਢੋਲਕ ਕੋ ਬੰਦਾ ਵਜਾਉਂਦਾ, ਉਹ ਬੱਟ ਆ। ਹਾਂ, ਤੇ ਲਾਹੌਰ ਦੇ ਵਿੱਚ ਵੀ ਮੈਂ ਬੱਟ ਦਾ ਨਾਂ ਲਿਆ, ਅੱਛੇ ਜਿਹੜੇ ਪੋਜੀਸ਼ਨਸ ਉਹਨਾਂ ਨੇ ਕਿਹਾ ਨਹੀਂ ਯਾਰ ਬੱਟ ਬਹੁਤ ਅੱਛਾ ਹੈ। ਹੁਣ ਉਸਤਾਦ ਜੀ ਇੰਡੀਅਨ ਦਾ ਵੀ ਉਹਨਾਂ ਨੂੰ ਸਟਾਈਲ ਇੰਨਾ ਸਮਝ ਆ ਗਿਆ ਕਿ ਇਹ ਜਿਹੜਾ ਗਾਣਾ ਵਾ ਇਹਦੇ 'ਚ ਉਹ ਤੁਸੀਂ ਇੱਕ ਖਾਲੀ ਸਮਝ ਆ ਰਿਹਾ ਤੇ ਉਹ ਐਡਾ ਅੱਛਾ ਵਜਾ ਰਿਹਾ ਸੀ, ਬੜਾ ਮਜ਼ਾ ਆ ਰਿਹਾ ਸੀ। ਅੱਲਾ ਹਾਫਿਜ਼।